ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਮੌਜੂਦ ਰਹਿੰਦੇ ਨੇ। ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਕਰਦੇ ਹਾਂ ਮਿੰਟੂ ਜੀ ਦਾ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਰੁੱਖ ਆਪਾਂ ਖਬਰਾਂ ਦਾ ਕਰੀਏ ਤਾਂ ਸਭ ਤੋਂ ਪਹਿਲਾਂ ਪੰਥਕ ਹਲਕਿਆਂ ਦੇ ਵਿੱਚ ਚਰਚਾ ਬਣੀ ਖਬਰ ਲੈ ਲੈਂਦੇ ਆ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣੀ ਅਸਤੀਫਾ ਦੇ ਦਿੱਤਾ ਹੈ ਤੇ ਅਸਤੀਫੇ ਦੇ ਬਹੁਤ ਸਾਰੇ ਕਿਆਫੇ ਲਾਏ ਜਾ ਰਹੇ ਨੇ ਕਿ ਵੱਡਾ ਕਾਰਨ ਕੀ ਰਿਹਾ ਹੋਊਗਾ। ਕਾਰਨ ਬਹੁਤ ਸਾਰੇ ਨੇ, ਪਰ ਕੀ ਲੱਗਦਾ ਹੈ ਜੀ? ਦੇਖੋ ਗੁਰਪ੍ਰੀਤ ਜੀ, ਕਾਰਨ ਬਿਲਕੁਲ ਕਈ ਹੋ ਸਕਦੇ ਆ, ਪਰ ਮੁੱਖ ਕਾਰਨ ਉਹਨਾਂ ਕਾਰਨਾਂ ਚ ਤੇ ਇਹੋ ਹੀ ਆ ਨਾ, ਜੋ ਮੌਜੂਦਾ ਤੌਰ ਤੇ ਆਪਾਂ ਦੇਖਦੇ ਆ ਇਹ ਖਲਾਰਾ ਪਿਆ ਹੋਇਆ। ਕਈ ਵਾਰ ਚੀਜ਼ਾਂ ਇੰਨੀਆਂ ਜ਼ਿਆਦਾ ਗੁੰਝਲਦਾਰ ਹੋ ਜਾਂਦੀਆਂ ਨੇ ਤੁਹਾਡੇ ਵਾਸਤੇ ਕਿ ਫਿਰ ਬੰਦਾ ਸੋਚਦਾ ਕਿ ਯਾਰ ਚਲੋ, ਖਾਣੀ ਤੇ ਦੋ ਡੰਗ ਰੋਟੀ ਆ, ਆਰਾਮ ਨਾਲ ਸੌ ਤੇ ਲਵੇ ਬੰਦਾ। ਕਿਉਂਕਿ ਦੇਖੋ, ਧਾਮੀ ਸਾਹਿਬ ਇਸ ਸਾਰੇ ਪ੍ਰਕਰਨ ਚ ਘਿਰ ਰਹੇ ਸਨ। ਜਥੇਦਾਰ ਸਾਹਿਬ ਦਾ ਜਿਹੜਾ ਹਾਲ ਦੇ ਦਿਨਾਂ ਦੇ ਵਿੱਚ ਪੋਸਟ ਆਇਆ ਸੀ, ਉਸਨੇ ਦਬਾਅ ਥੋੜਾ ਜਿਹਾ ਹੋਰ ਵੀ ਵਧਾਇਆ। ਉਹ ਆਪ ਮੰਨੇ ਨੇ ਇਸ ਚੀਜ਼ ਨੂੰ, ਔਨ ਦਾ ਰੈਕਰਡ ਉਹਨਾਂ ਨੇ ਇਹ ਗੱਲ ਕਹੀ ਆ। ਤਾਂ ਕਈ ਵਾਰ ਬੰਦਾ ਆਪਣੀ ਨਿੱਜੀ ਜ਼ਿੰਦਗੀ 'ਚ ਬਹੁਤ ਕੁਝ ਸੋਚਦਾ ਹੈ ਗੁਰਪ੍ਰੀਤ ਜੀ, ਪਰ ਇਹ ਤੇ ਸਾਫ਼ ਹੈ ਨਾ ਕਿ ਮੌਜੂਦਾ ਪਰਿਸਥਿਤੀਆਂ ਦੇ ਵਿੱਚੋਂ ਹੀ ਨਿਰਾਸ਼ਤਾ ਚੋਂ ਹੀ ਕਿਤੇ ਨਾ ਕਿਤੇ ਅਸਤੀਫਾ ਹੈ। ਪਹਿਲਾਂ 7 ਮੈਂਬਰੀ ਕਮੇਟੀ ਦਾ ਕਿੰਨਾ ਦਬਾਅ ਸੀ, ਔਰ ਫੈਸਲੇ ਤਾਂ ਆਪਾਂ ਨੂੰ ਵੀ ਪਤਾ ਹੀ ਹੈ ਨਾ ਕਿ ਬਈ ਜਿਸ ਤਰ੍ਹਾਂ ਬਣੇ ਨੇ। ਆਪਾਂ 2-4 ਮਹੀਨਿਆਂ ਦਾ ਵੀ ਦੇਖੀਏ ਸਾਰਾ ਕਿ ਅੰਤਰਿੰਗ ਕਮੇਟੀ ਦੇ ਵਿੱਚ ਕੀ ਕੁਝ ਹੋਇਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਜੁੜਦੀਆਂ ਸਨ, ਸਿਆਸੀ ਘਟਨਾਕ੍ਰਮ ਜੁੜਦੇ ਸਨ ਆਪਸ ਦੇ ਵਿੱਚ। ਜੀ ਸੋ ਜੀ ਗੱਲ ਇਹ ਆ ਕਿ ਇਸ ਵੇਲੇ ਆਪਾਂ ਇੱਕ ਐਸਾ ਐਪੀਸੋਡ ਦੇਖ ਰਹੇ ਹਾਂ ਜਿਹਦਾ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਂਡ ਲੱਗਦਾ ਨਜ਼ਰ ਨਹੀਂ ਆ ਰਿਹਾ। ਠੀਕ ਹੈ ਨਾ ਜੀ। ਸੋ ਇੱਕ ਮੀਟਿੰਗ ਕੱਲ ਆ 7 ਮੈਂਬਰੀ ਕਮੇਟੀ, ਉਹ ਭਰਤੀ ਵਾਲਾ ਮਾਮਲਾ ਹਾਲੇ ਬਾਕੀ ਪਿਆ। ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਜੋ ਆਵਾਜ਼ਾਂ ਉੱਠ ਰਹੀਆਂ ਉਹ ਹੁਣ ਹੋਰ ਮਜ਼ਬੂਤ ਹੋ ਜਾਣਗੀਆਂ। ਧਾਮੀ ਸਾਹਿਬ ਜੀ ਚੁੱਪ ਕਰਕੇ ਪਾਸੇ ਹੋ ਗਏ ਆ, ਤਾਂ ਕੁਝ ਪ੍ਰਤੀਕਰਮ ਵੀ ਤੁਸੀਂ ਦੇਖਿਆ ਹੋਣਾ ਪੰਥਕ ਸਭਾ ਚੋਂ ਇਸ ਤਰ੍ਹਾਂ ਦੇ ਆ ਰਹੇ ਆ। ਭਾਈ ਪਿੰਦਰਪਾਲ ਸਿੰਘ ਕਹਿ ਰਹੇ ਕਿ ਸੁਣਿਆ ਜੇ ਘੋਰ ਸ਼ਾਮ ਸਿੰਘ ਟਾਰੀ ਸ਼ਹੀਦ ਹੋ ਗਿਆ। ਇਹ ਨਾ ਸ਼ਾਮ ਸਿੰਘ ਟਾਰੀ ਨੇ ਨਾ ਸ਼ਹੀਦ ਹੋਏ ਆ, ਆਪਾਂ ਨੂੰ ਵੀ ਪਤਾ ਇਹੋ ਜਿਹਾ ਕੋਈ ਨਾ ਕੋਈ ਸੁਖਬੀਰ ਸਿੰਘ ਬਾਦਲ ਹੋਰਾਂ ਫੇਰ ਲੱਭ ਲਿਆਉਣਾ ਪ੍ਰਧਾਨ ਜੀ। ਕਿਹੜੀ ਕੋਈ ਕਮੀ ਹੈ? ਜਦ ਤੱਕ SGPC ਉਹਨਾਂ ਦੇ ਕੋਲ ਹੈ, ਮੈਂਬਰ ਉਹਨਾਂ ਦੇ ਕੋਲ ਹੈਗੇ ਆ, ਇਦਾਂ ਹੀ ਚੱਲਣਾ। ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਆਇਆ ਅਸਤੀਫਾ ਬਹੁਤ ਹੀ ਮੰਦਭਾਗਾ। ਮਹਿਤਾ ਚਾਵਲਾ ਇਹ 2 ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਫਾਦਾਰ ਸਾਥੀ, ਇਹ ਮੰਦਭਾਗਾ ਦੱਸ ਰਿਹਾ। ਪਰ ਕੁੱਲ ਮਿਲਾ ਕੇ ਜੋ ਇਹ ਸਭ ਕੁਝ ਵਾਪਰਿਆ, ਮੇਰੇ ਖਿਆਲ ਦੇ ਨਾਲ ਇੱਕ ਦਬਾਅ ਹੀ ਹੈ ਜਿਹਦੇ ਤੋਂ ਛੁਟਕਾਰਾ ਸ਼ਾਇਦ ਧਾਮੀ ਸਾਹਿਬ ਚਾਹੁੰਦੇ ਸਨ। ਉਹਨਾਂ ਨੇ ਅਸਤੀਫਾ ਦੇ ਦਿੱਤਾ। ਹੁਣ ਇਹ ਵੀ ਤੇ ਵੇਖਣਾ ਹੋਏਗਾ ਨਾ, ਅੰਤਰਿੰਗ ਕਮੇਟੀ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਦੀ ਹੈ ਕਿ ਨਹੀਂ। ਹਾਲੇ ਇਹ ਵੀ ਤੇ ਦੇਖਣ ਯੋਗ ਗੱਲ ਹੋਏਗੀ ਨਾ, ਇਹ ਵੀ ਵੇਖਣ ਵਾਲੀ ਗੱਲ ਹੋਏਗੀ। ਤੇ ਬਾਕੀ ਜੇ ਆਪਾਂ ਗਿਆਨੀ ਰਘਵੀਰ ਸਿੰਘ ਜੀ ਦੇ ਪੋਸਟ ਨੂੰ ਆਧਾਰ ਮੰਨ ਕੇ ਚੱਲੀਏ ਕਿ ਵਾਕਿਆ ਕੋਈ ਇਹਨਾਂ ਦੇ ਦਿਲ ਨੂੰ ਗੱਲ ਲੱਗੀ ਆ, ਤੇ ਫਿਰ ਤੁਸੀਂ ਇੱਕ ਚੀਜ਼ ਹੋਰ ਵੀ ਵੇਖੋ ਕਿ ਉਹ ਤੇ ਲੰਬੇ ਸਮੇਂ ਤੋਂ ਹੀ ਸਹਿਮਤ ਸਨ। ਇਹ ਤਾਂ ਗੁਰਪ੍ਰੀਤ ਜੀ ਆਪਾਂ ਨੂੰ ਮੰਨਣਾ ਪਏਗਾ। ਉਹ ਤੇ ਜੀ ਜੀ ਅਸਹਿਮਤੀ ਜਤਾ ਰਹੇ ਸਨ। 7 ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਜਦੋਂ ਤੋਂ ਸ਼ੁਰੂ ਨਹੀਂ ਸੀ ਹੋਈਆਂ, ਉਹ ਉਦੋਂ 7 ਮੈਂਬਰੀ ਕਮੇਟੀ ਦੀ ਗੱਲ ਕਰਦੇ ਸੀ ਹਮੇਸ਼ਾ। ਤਾਂ ਫਿਰ ਜੀ ਭਰਤੀ ਵਾਲੇ ਮਾਮਲੇ ਦੇ ਵਿੱਚ ਉਹਨਾਂ ਦੇ ਸੁਰ ਬਿਲਕੁਲ ਵੱਖ ਸੀਗੇ, ਤੁਹਾਡੇ ਵੱਖ ਸੀਗੇ। ਤਾਂ ਗੱਲ ਇਹ ਹੈ ਕਿ ਇਹ ਠੀਕ ਆ ਕਿ ਹੁਣ ਜੋ ਹੋਣਾ ਸੀ ਹੋ ਗਿਆ, ਪਰ ਅਕਾਲੀ ਦਲ ਦੀ ਇਹ ਸਿਆਸਤ ਜਿਹੜੀ ਆ ਇੰਨੀ ਗੁੰਝਲਦਾਰ, ਇੰਨੀ ਜ਼ਿਆਦਾ ਜੀ ਇਹ ਭੰਬਲ ਭੂਸੇ ਵਾਲੀ ਹੈ ਕਿ ਇਸੇ ਤਰ੍ਹਾਂ ਹੀ ਚੱਲੂਗਾ ਜੀ। ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਟਮਟਮਾ ਠੀਕ ਹੋਏਗਾ। ਜੀ ਸੋ ਵੇਖਦੇ ਹਾਂ ਬਣਦਾ ਕੀ ਹੈ, ਪਰ ਇਹ ਗੁੰਝਲਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ। ਜਿਵੇਂ ਹੀ ਕੋਈ ਇੱਕ ਦਿਨ ਛਿਪਦਾ ਹੈ ਤਾਂ ਬਹੁਤ ਵੱਡੀਆਂ ਸਟੋਰੀਜ਼ ਉਹ ਛੱਡ ਜਾਂਦਾ ਹੈ ਪਿੱਛੇ। ਸੋ ਅੱਗੇ ਚੱਲਦੇ ਹਾਂ। ਅਗਲੀ ਖਬਰ ਜੁੜੀ ਹੋਈ ਹੈ ਮੁਕਤਸਰ ਦੇ ਨਾਲ। ਮੁਕਤਸਰ ਦੇ DC ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਜੀ। ਇਹ ਮਾਜਰਾ ਕੀ ਬਣਿਆ? ਦੇਖੋ, ਮੁਕਤਸਰ ਦੇ ਜਿਹੜੇ ਇਹ DC ਸਾਹਿਬ ਆ, ਇਹਨਾਂ ਦੇ ਕਈ ਚਰਚੇ ਜਿਹੜੇ ਅੱਗੇ ਐਸਾ ਸੁਣੇ ਆ ਜ਼ਿਲ੍ਹੇ ਦੇ ਵਿੱਚ, ਪਰ ਕੋਈ ਪੁਖਤਾ ਜਾਣਕਾਰੀ ਇਹ ਨਹੀਂ ਮਿਲੀ ਕਿ ਸਪੈਸੀਫਿਕ ਕਿਹੜਾ ਕੇਸ ਸੀ। ਸ਼ਿਕਾਇਤਾਂ ਦਾ ਆਧਾਰ ਜ਼ਰੂਰ ਹੈ ਕਿ ਇਹਨਾਂ ਦੀਆਂ
ਜਿਹੜੀਆਂ ਕਥਿਤ ਭ੍ਰਿਸ਼ਟ ਗਤੀਵਿਧੀਆਂ ਸੀਗੀਆਂ ਉਹਦੀਆਂ ਸ਼ਿਕਾਇਤਾਂ ਮਿਲੀਆਂ। ਅੱਜ ਤੁਸੀਂ ਦੇਖਿਆ ਹੋਣਾ ਮੁਕਤਸਰ ਵਾਲੇ ਜਿਹੜੇ MLA ਆ ਜਗਦੀਪ ਸਿੰਘ ਜੀ। ਕਾਕਾ ਜੀ, ਉਹਨਾਂ ਦਾ ਵੀ ਹੂੰ। ਬਿਆਨ ਇਸ ਸੰਦਰਭ ਦੇ ਵਿੱਚ ਆਇਆ ਹੋਇਆ। ਜੀ। ਕਈ ਚੀਜ਼ਾਂ ਵਾਪਰ ਰਹੀਆਂ ਨੇ। ਤੁਸੀਂ ਦੇਖਿਆ ਹੋਣਾ ਕਿ ਸਰਕਾਰ ਯਤਨ ਕਰ ਰਹੀ ਹੈ ਕਿ ਕਿਸੇ ਤਰੀਕੇ ਨਾਲ ਗੱਡੀ ਟਰੈਕ ਤੇ ਲੈ ਆਂਦੀ ਜਾਵੇ। ਇਸੇ ਜੀ। ਕੁਵੱਤ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਫਲਾਂ ਅਫਸਰ ਜ਼ਿੰਮੇਵਾਰ ਹੋਏਗਾ। ਪਹਿਲੀ ਗੱਲ ਤੇ ਮੰਨ ਰਹੇ ਆ ਨਾ ਕਿ ਕਰਪਸ਼ਨ ਚੱਲ ਰਹੀ ਹੈ, ਜਿਹੜਾ ਕਿ ਅਸੀਂ ਜ਼ੋਰ ਦੇ ਕੇ ਖੁਲਾਸਾ ਕਰਦੇ ਰਹੇ ਹਾਂ ਕਿ ਕਰਪਸ਼ਨ ਚੱਲ ਰਹੀ ਹੈ ਔਰ ਤੁਹਾਡੇ ਬੰਦੇ ਵੀ ਇਸ ਖੇਡ ਦੇ ਵਿੱਚ ਸ਼ਾਮਲ ਰਹੇ। ਤਾਂ ਹੁਣ ਦੇਖੋ ਦੂਜੀ ਗੱਲ ਕਿ ਜੇ ਕਰਪਸ਼ਨ ਨਹੀਂ ਚੱਲ ਰਹੀ ਤਾਂ ਫਿਰ ਤੁਸੀਂ ਕਿਸ ਨੂੰ ਕਹਿ ਰਹੇ ਹੋ ਜ਼ਿੰਮੇਵਾਰ, ਕਿਸ ਨੂੰ ਠਹਿਰਾ ਰਹੇ ਹੋ? ਤਾਂ ਹੁਣ ਜਦੋਂ ਤੁਸੀਂ ਮੰਨ ਰਹੇ ਹੋ ਤਾਂ ਉਹਦੇ ਵਿੱਚ ਕੀ ਆ ਕਿ ਇਹ ਕਰਪਸ਼ਨ 3 ਸਾਲ ਫਿਰ ਤੁਸੀਂ ਇਸ ਤਰ੍ਹਾਂ ਚੱਲਣ ਕਿਉਂ ਦਿੱਤੀ? ਵੱਡਾ ਮਸਲਾ ਇਹ ਆ ਕਿਉਂਕਿ ਇਹ DC ਸਾਹਿਬ ਜਿਹੜੇ ਲੰਮੇ ਸਮੇਂ ਤੋਂ ਇੱਥੇ ਤੈਨਾਤ ਸਨ। ਕੀ ਤੁਹਾਡੇ ਕੋਲ ਖੁਫੀਆ ਜਾਣਕਾਰੀ ਕੋਈ ਨਹੀਂ ਅਫਸਰਾਂ ਦੀ, ਜੋ ਮਰਜ਼ੀ ਕਰੀ ਜਾਵੇ? ਤੁਸੀਂ ਦੇਖਿਆ ਹੋਣਾ ਬਠਿੰਡੇ ਦਾ ATO ਫੜਿਆ ਜਾਂਦਾ, ਜਿਵੇਂ ਗੱਲ ਅਗਾਂਹ ਤੁਰਦੀ ਆ ਤਾਂ ਉਹ ਮਸਲਾ ਜਿਹੜਾ ਉਹ ਦਫ਼ਤਰਾਂ ਤੱਕ ਗਿਆ ਕਿ ਵਿੱਚ ਬੰਦੇ ਬੈਠੇ ਸਾਰੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਰੈਕਟ ਦਾ ਰੂਪ ਧਾਰਨ ਕਰਕੇ ਚੱਲ ਰਹੇ ਆ। ਤਾਂ ਫਿਰ ਤੁਸੀਂ ਵੇਖੋ ਨਾਲ ਦੀ ਨਾਲ ਉਹ ਜਾਂਚ ਜਿਹੜੀ ਸੀ ਉੱਥੇ ਥੰਮ ਦਿੱਤੀ ਗਈ, ਰੋਕ ਦਿੱਤੀ ਗਈ ਸਰ। ਤਾਂ ਇਹੀ ਮਾਮਲਾ ਹੈ ਸਰ। ਇਹਦੇ ਵਿੱਚ ਹੁਣ ਚਲੋ ਇਹਨਾਂ ਨੇ ਸਸਪੈਂਡ ਕਰ ਦਿੱਤਾ ਤ੍ਰਿਪਾਠੀ ਸਾਹਿਬ ਨੂੰ, ਤ੍ਰਿਪਾਠੀ ਜਗ੍ਹਾ ਲਾ ਦਿੱਤੇ ਮੇਰੇ ਖਿਆਲ ਦੇ ਨਾਲ ਕਪਲੇਸ਼ ਜੀ, ਉਹ DC ਬਤੌਰ ਮੁਕਤਸਰ ਚਾਰਜ ਸੰਭਾਲ ਲੈਣਗੇ। ਪਰ ਗੱਲ ਇਹ ਆ ਕਿ ਜਾਂਚ ਪੜਤਾਲ ਅੱਗੇ ਤੁਰਨੀ ਚਾਹੀਦੀ ਆ ਕਿ DC ਪੱਧਰ ਦਾ ਜੇ ਕੋਈ ਅਧਿਕਾਰੀ ਇਸ ਤਰ੍ਹਾਂ ਦੀ ਕਥਿਤ ਗਤੀਵਿਧੀ ਕਰ ਰਿਹਾ ਕਿ ਉਹ ਆਪਣੇ ਦਮ ਤੇ ਕਰ ਰਿਹਾ ਸਰ, ਕਿ ਉਹਦੇ ਨਾਲ ਕੋਈ ਸਫੇਦ ਪੋਸ਼ ਅਟੈਚ ਨਹੀਂ ਹੈਗਾ, ਕਿ ਉਹਦੇ ਨਾਲ ਕੋਈ ਸੈਟਿੰਗ 'ਚ ਤੇ ਨਹੀਂ ਹੈਗਾ। ਕਿਉਂਕਿ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਚਰਚਾਵਾਂ ਸੁਣਦੇ ਆ ਜੀ। ਮੈਂ ਤਾਂ ਕਹਿੰਦਾ ਕਿ ਮੈਂ ਕਿਸੇ ਇੱਕ ਦਾ ਨਾਮ ਨਹੀਂ ਲੈਂਦਾ, ਮੈਂ ਸਾਰਿਆਂ ਦਾ ਕਹਿੰਦਾ ਕਿ ਜੇ ਤੁਸੀਂ ਇਸ ਚੀਜ਼ ਨੂੰ ਠੱਲ ਪਾਉਣੀ ਆ ਤਾਂ ਸਭ ਤੋਂ ਪਹਿਲਾਂ ਤੇ ਆਪਣੇ ਮੰਤਰੀਆਂ ਦੀ ਜਾਂਚ ਕਰਵਾਓ ਨਾ ਕਿ 3 ਸਾਲਾਂ 'ਚ ਉਹਨਾਂ ਨੇ ਕੀ ਕੁਝ ਕਮਾਇਆ। ਆਪਣੇ ਵਿਧਾਇਕਾਂ ਦੀ ਜਾਂਚ ਕਰਵਾਓ, ਖੁਫੀਆ ਰਿਪੋਰਟਾਂ ਹਾਸਲ ਕਰੋ, ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ ਜੀ। ਜਿਨ੍ਹਾਂ ਦਾ ਮਤਲਬ ਕਿ ਲੋਨ ਤੇ ਨਹੀਂ ਕੋਈ ਮੋਟਰਸਾਈਕਲ ਦਿੰਦਾ ਸੀ, ਉਹਨਾਂ ਦੀਆਂ ਹੁਣ ਘਰਾਂ ਵਾਲੀਆਂ ਵੀ ਇਨੋਵਾ ਨਵੀਆਂ ਕਢਾ ਕੇ ਦੱਬੀ ਫਿਰਦੀਆਂ, ਸਾਗਰ ਦੀ ਵਹੁਟੀ ਲੈਂਦੀ ਇੰਡਿਕਾ ਚਲਾ। ਤਾਂ ਬਈ ਇਹ ਸਭ ਕੁਝ ਕਿਵੇਂ ਹੋ ਗਿਆ? ਤਾਂ ਗੱਲ ਜਿਹੜੀ ਹੈ ਨਾ ਜੀ ਉਹ ਇਹੋ ਆ ਕਿ DC ਸਾਹਿਬ ਕੱਲੇ ਸਸਪੈਂਡ ਨਹੀਂ ਹੋਏ। ਜੇ ਤੁਸੀਂ ਦੇਖੋਗੇ ਤੇ ਅੱਜ ਇਹਨਾਂ ਨੇ ਵਿਜੀਲੈਂਸ ਦੇ ਚੀਫ ਵੀ ਬਦਲੇ ਆ। ਉਹ ਵੀ ਇਸੇ ਗੱਲ ਵੱਲ ਹੀ ਇਸ਼ਾਰਾ ਹੈ ਨਾ। ਵਰਿੰਦਰ ਜੀ ਨੂੰ ਬਦਲਿਆ, ਨਗੇਸ਼ਵਰ ਰਾਜ ਜੀ ਆ ਗਏ ਆ, ਕਿਤੇ ਨਾ ਕਿਤੇ ਗਲਤ ਹੈ ਨਾ। ਵਿਜੀਲੈਂਸ ਤੋਂ ਵੀ ਅਸੰਤੁਸ਼ਟ ਹੈ ਸਰਕਾਰ, ਇਹ ਵੀ ਮੰਨਣਾ ਪਊਗਾ ਨਾ ਕਿ ਵਿਜੀਲੈਂਸ ਹੈਡ ਤੋਂ ਵੀ ਕਿਤੇ ਨਾ ਕਿਤੇ ਨਾ ਖੁਸ਼ ਹੈ ਸਰਕਾਰ। ਤਾਂ ਖੈਰ ਇਹ ਇਹਨਾਂ ਨੇ ਯਤਨ ਹੁਣ ਕੀਤੇ ਤੇ ਹੈਗੇ ਆ ਵੀ ਗੱਡੀ ਲੋਟ ਆ ਜਾਵੇ, ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਫੈਲ ਗਈਆਂ ਨੇ ਗੁਰਪ੍ਰੀਤ ਜੀ। ਇੱਕ ਥਾਣੇਦਾਰ ਪੱਧਰ ਦਾ ਅਧਿਕਾਰੀ ਹੈ ਜਿਹੜਾ, ਉਹ ਵੀ ਮੋਟੇ ਪੈਸੇ ਬਣਾ ਰਿਹਾ ਔਰ ਉਸ ਪੈਸੇ ਦੇ ਵਿੱਚੋਂ ਵੀ ਚੁੰਝਾਂ ਵੱਜਦੀਆਂ ਨੇ। ਅੱਜ ਆਪਾਂ ਦੇਖੀਏ ਤਾਂ ਆਰਗੇਨਾਈਜ਼ਡ ਕਰਪਸ਼ਨ ਜਿਹੜੀ ਆ ਬਹੁਤ ਬਹੁਤ ਹੀ ਜ਼ਿਆਦਾ ਫੈਲੀ। ਖੈਰ ਯਤਨ ਕਰ ਰਹੇ ਨੇ ਕਿ ਛਵੀ ਜਿਹੜੀ ਹੈ ਸੁਧਾਰੀ ਜਾਵੇ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਪਤਾ ਫੀਡਬੈਕ ਲਈ ਸੀਗੀ ਅਰਵਿੰਦ ਕੇਜਰੀਵਾਲ ਹੋਰਾਂ ਨੇ, ਹੁਣ ਵੀ ਫੀਡਬੈਕ ਚੱਲ ਰਹੀ ਹੈ। ਹੋ ਸਕਦਾ ਕੁਝ ਸ਼ਿਕਾਇਤਾਂ ਉਹਨਾਂ ਤੱਕ ਪਹੁੰਚੀਆਂ ਹੋਣ ਤੇ ਉਹ ਕਿਸੇ ਵੀ ਹਾਲਤ ਦੇ ਵਿੱਚ 27 ਚ ਪੰਜਾਬ ਜਿਹੜਾ ਹੈ ਉਹ ਆਪਣੇ ਹੱਥੋਂ ਨਹੀਂ ਗਵਾਉਣਾ ਚਾਹੁੰਦੇ। ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਆਪਾਂ ਨੂੰ ਵਿਖਾਈ ਦੇਣ। ਪਰ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਅਫਸਰਸ਼ਾਹੀ ਵੀ ਲੀਡਰਾਂ ਵਾਂਗੂ ਹੁਣ ਕਿਤੇ ਨਾ ਕਿਤੇ ਦਾਖੋਰੀ ਹੋ ਗਈ ਹੈ। ਉਹਨਾਂ ਨੂੰ ਪਤਾ ਹੈ ਕਿ ਜੇ ਇਹ ਕਰੀ ਜਾਂਦੇ ਆ ਤਾਂ ਫਿਰ ਅਸੀਂ ਪਿੱਛੇ ਕਿਉਂ ਰਹੀਏ, ਕਿਉਂਕਿ ਉਹ ਵੀ ਪੇਤੀ ਨੇ। ਇਸ ਵੇਲੇ ਮੁਕਾਬਲਾ ਪੂਰਾ, ਜਿਵੇਂ ਕਹਿੰਦੇ ਨਾ ਗਿੱਧੇ ਅਤੇ ਭੰਗੜੇ ਦੀ ਅੱਖ ਲੜ ਗਈ, ਤਾਂ ਜਿਵੇਂ ਉਹ ਮੁਕਾਬਲੇ ਹੁੰਦੇ ਆ ਨਾ, ਇਹ ਮੁਕਾਬਲਾ ਹੀ ਚੱਲ ਰਿਹਾ ਅਫਸਰਸ਼ਾਹੀ ਤੇ ਜਿਹੜੇ ਰਾਜਨੇਤਾ ਲੋਕ ਆ ਕਿ ਮਲਾਈ ਜ਼ਿਆਦਾ ਕੌਣ ਖਾਏ। ਜੀ, ਅਫਸਰਸ਼ਾਹੀ 'ਚ ਤਾਂ ਇਹ ਵੀ ਗੱਲ ਹੈ ਨਾ, ਉਹਨਾਂ ਨੂੰ ਤਾਂ ਕਿਸੇ ਨੂੰ ਕਹਿਣਾ ਵੀ ਨਹੀਂ ਪੈਂਦਾ ਵੀ ਭਾਈ ਤੇਰਾ ਕੰਮ ਕਰਾਉਣਾ ਹੈ ਆਹ ਕਰ। ਉਹਦਾ ਤਾਂ ਪਤਾ ਹੁੰਦਾ ਸਾਰਿਆਂ ਨੂੰ ਵੀ ਭਾਈ ਇੱਥੇ ਕੰਮ ਕਰਾਉਣਾ ਤਾਂ ਐਂ ਕਰਨਾ ਪੈਣਾ। ਪਰ ਆਪਾਂ ਅੱਗੇ ਚੱਲਦੇ ਹਾਂ। ਕੱਲ ਰਾਤੀ ਕਹਿੰਦੇ ਡਿਪੋਰਟ ਹੋਏ ਨੌਜਵਾਨਾਂ ਦਾ ਤੀਸਰਾ ਜਹਾਜ਼ ਵੀ ਪੰਜਾਬ ਦੀ ਧਰਤੀ ਤੇ ਲੈਂਡ ਹੋਇਆ। ਇਸ ਤੋਂ ਪਹਿਲਾਂ ਜਦੋਂ ਦੂਸਰਾ ਜਹਾਜ਼ ਲੈਂਡ ਹੋਇਆ ਸੀ, ਉਦੋਂ ਇਹ ਗੱਲ ਸ਼ਾਇਦ ਤੁਰੀ ਸੀ ਕਿ ਨੰਗੇ ਸਿਰ ਜਾਂ ਫਿਰ ਬਹੁਤ ਘੱਟ ਕੱਪੜਿਆਂ 'ਚ ਨੌਜਵਾਨ ਸੀ। ਹੁਣ ਇੱਕ ਨੌਜਵਾਨ ਸਾਹਮਣੇ ਆਇਆ ਜੀ, ਕੀ ਦੱਸ ਰਿਹਾ ਹੈ ਉਹ ਨੌਜਵਾਨ? ਦੇਖੋ ਗੁਰਪ੍ਰੀਤ ਜੀ, ਦਸਤਾਰਾਂ ਅੱਗੇ ਵੀ ਲੱਥੀਆਂ ਆਈਆਂ ਨੇ,
ਕਿਉਂਕਿ ਮੈਂ ਇੱਕ ਪੱਤਰਕਾਰ ਜਿਹੜਾ ਕਿ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰ ਰਿਹਾ ਸੀਗਾ, ਉਸਨੇ ਇੱਕ ਇੰਟਰਵਿਊ ਦੇ ਦੌਰਾਨ ਖੁਦ ਦੱਸਿਆ ਕਿ ਅਸੀਂ ਪਹਿਲੇ ਫਲਾਈਟ ਵੇਲੇ ਹੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ, ਲੋਕਾਂ ਨੂੰ ਨਹੀਂ ਪਤਾ ਲੱਗਾ। ਤਾਂ ਹੁਣ ਜਿਵੇਂ ਵਿਜ਼ੂਅਲ ਆਏ ਸਾਹਮਣੇ, ਤਾਂ ਹੁਣ ਇਸ ਗੱਲ ਤੇ ਜ਼ਿਆਦਾ ਕਹਿ ਲਓ ਕਿ ਵਿਵਾਦ ਹੋ ਗਿਆ। ਦੂਜੀ ਗੱਲ, ਤਾਂ ਜੋ ਨੌਜਵਾਨ ਨੰਗੇ ਸਿਰ ਜਾ ਰਿਹਾ ਸੀਗਾ, ਉਹ ਜਦੋਂ ਹੁਣ ਸਾਹਮਣੇ ਆਇਆ, ਦਰਅਸਲ ਉਹਦੀ ਕਹਾਣੀ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਗੁਰਪ੍ਰੀਤ ਜੀ, ਕਹਾਣੀ ਬੜੀ ਨਿਰਾਲੀ ਆ। ਕਿਉਂਕਿ ਉਹ ਆਰਮੀ ਦੇ ਵਿੱਚ ਸਰਵਿਸ ਕਰਦਾ ਸੀਗਾ, ਤੇ ਫਿਰ ਜੋ ਉਹਨੂੰ ਮਿਲਿਆ ਕੀਤਾ, ਹੋ ਸਕਦਾ ਉਹਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਹੋਵੇ, ਇਹ ਕਹਾਣੀ ਮੈਨੂੰ ਪਤਾ ਨਹੀਂ ਹੈ ਕਿ 35-40 ਸਾਲ ਦੀ ਉਮਰ ਦੇ ਵਿੱਚ ਕਿਵੇਂ ਉਹ ਆ ਗਿਆ ਆਰਮੀ ਚੋਂ। ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹਨੇ ਪੈਸਾ ਧੇਲਾ ਮਤਲਬ ਕਿ ਹਾਸਲ ਕੀਤਾ ਸੀਗਾ, ਉਹਦੇ ਨਾਲ ਉਹ ਡੰਕੀ ਲਾ ਕੇ ਯੂਐਸ ਗਿਆ ਸੀਗਾ। ਉਸ ਤੋਂ ਬਾਅਦ ਉਹਨੂੰ ਵਾਪਸ ਯਾਨੀ ਦੇਸ਼ ਨਿਕਾਲਾ ਮਿਲ ਗਿਆ। ਤੇ ਉਹਨੇ ਇਹ ਜਿਹੜੀ ਗੱਲ ਦੱਸੀ ਹੈ, ਬੜੀ ਦਿਲ ਨੂੰ ਕੰਬਾਉਣ ਵਾਲੀ ਆ, ਕਹਿ ਲਓ ਕਿ ਕਾਂਬਾ ਦੇਣ ਵਾਲੀ ਆ, ਕਿ ਦੇਖੋ ਅਮਰੀਕੀ ਜਿਹੜੇ ਫੌਜੀ ਸੀ, ਉਹ ਕਹਿੰਦਾ ਕਿ ਉਹਨਾਂ ਨੇ ਮੇਰੀ ਜਿਹੜੀ ਦਸਤਾਰ ਸੀ ਉਹ ਕੂੜੇਦਾਨ ਦੇ ਵਿੱਚ ਸੁੱਟ ਦਿੱਤੀ ਸੀ। ਨਾਲ ਉਹਨੇ ਇਹ ਵੀ ਗੱਲ ਕਹੀ ਆ ਕਿ ਸਿਰਫ ਪਾਣੀ ਤੱਕ ਪੀਤਾ ਸੀ ਡਰਦਿਆਂ ਨੇ ਕਿ ਸਾਨੂੰ ਟਾਇਲਟ ਨਾ ਜਾਣਾ ਪਵੇ, ਮਤਲਬ ਕਿ ਡਰਿੰਕ ਹੀ ਲਿਆ ਕਿ ਪਿਸ਼ਾਬ ਆ ਜਾਊਗਾ ਵੱਧ ਤੋਂ ਵੱਧ, ਕਿਉਂਕਿ ਇਹ ਪਤਾ ਹੀ ਨਹੀਂ ਸੀ ਵੀ ਜਾਣ ਦੇਣਗੇ ਕਿ ਨਹੀਂ ਜਾਣ ਦੇਣਗੇ, ਪਾਣੀ ਹੋਊਗਾ ਕਿ ਨਹੀਂ ਹੋਊਗਾ। ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਚ ਉਹ ਪਰਤੇ ਨੇ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜਾ ਹੀ ਨਾਜ਼ੁਕ ਮਾਮਲਾ ਹੈ। ਮਨਦੀਪ ਸਿੰਘ ਇਸ ਦਾ ਨਾਮ ਹੈ, ਜਿਸਨੇ ਰਿਟਾਇਰਮੈਂਟ ਤੋਂ ਬਾਅਦ ਡੰਕੀ ਰੂਟ ਜਿਹੜਾ ਉਹ ਅਖਤਿਆਰ ਕੀਤਾ ਸੀਗਾ, ਤਾਂ ਸਾਰਾ ਕੁਝ ਗਵਾ ਲਿਆ। ਮਤਲਬ ਇਹ ਵੀ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜੀ ਉਹਨੇ ਦਿਲ ਨੂੰ ਹਲੂਣਨ ਵਾਲੀ ਗੱਲ ਦੱਸੀ ਆ ਕਿ ਦਸਤਾਰ ਉਸਦੀ ਜਿਹੜੀ ਆ ਡਸਟਬਿਨ ਦੇ ਵਿੱਚ ਸੁੱਟ ਦਿੱਤੀ ਗਈ ਸੀ। ਹੁਣ ਤੇ ਕੋਈ ਮਾਜਰਾ ਕੀ ਹੈ ਮੈਨੂੰ ਪਤਾ ਨਹੀਂ ਹੈ, ਪਰ ਇਸ ਤਰ੍ਹਾਂ ਦੀਆਂ ਗੱਲਾਂ ਅੱਗੇ ਵੀ ਆਪਾਂ ਸੁਣੀਆਂ ਨੇ। ਤਾਂ ਗੁਰਪ੍ਰੀਤ ਜੀ, ਇਹ ਕਹਾਣੀਆਂ ਨੇ, ਹਰੇਕ ਕਹਾਣੀ ਜਿਹੜੀ ਉਹ ਕਿਤੇ ਨਾ ਕਿਤੇ ਕਹਿ ਲਓ ਇਸ ਵਤੀਰੇ ਨੂੰ ਉਜਾਗਰ ਕਰਦੀ ਹੈ, ਜਿਸ ਵਤੀਰੇ ਦੀ ਆਪਾਂ ਆਲੋਚਨਾ ਵੀ ਕਰਦੇ ਹਾਂ ਕਿ ਐਸਾ ਵਤੀਰਾ ਇਹਨਾਂ ਦੇ ਖਿਲਾਫ ਨਹੀਂ ਸੀ ਕੀਤਾ ਜਾਣਾ ਚਾਹੀਦਾ। ਬੇੜੀਆਂ ਫੇਰ ਉਹਨਾਂ ਨੇ ਲਾਈਆਂ ਨੇ, ਹੱਥ ਕੜੀਆਂ ਫੇਰ ਉਹਨਾਂ ਨੇ ਲਾਈਆਂ ਨੇ, ਹਾਲਾਂਕਿ ਬਾਲ ਬੱਚੇ ਜਿਹੜੇ ਸੀਗੇ ਜਾਂ ਔਰਤਾਂ ਸੀ ਸ਼ਾਇਦ ਉਹਨਾਂ ਨੂੰ ਰਿਆਇਤ ਦਿੱਤੀ ਗਈ ਸੀ। ਪਰ ਮੇਰੇ ਖਿਆਲ ਦੇ ਨਾਲ ਇੱਥੇ ਦੇਖੋ, ਠੀਕ ਆ, ਇੰਡੀਆ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ, ਮੈਂ ਕਦੇ ਵੀ ਉਸ ਗੱਲ ਤੋਂ ਮੁਨਕਰ ਨਹੀਂ ਹੋਇਆ ਗੁਰਪ੍ਰੀਤ ਜੀ, ਪਰ ਮੈਂ ਉਹਨਾਂ ਲੋਕਾਂ ਨੂੰ ਜ਼ਰੂਰ ਅਪੀਲ ਕਰਾਂਗਾ ਕਿ ਜਿਹੜੇ ਲੋਕ ਇੱਥੇ ਲੜਾਈ ਲੜਦੇ ਆ, ਖਾਸ ਤੌਰ ਤੇ ਸਿੱਖ ਚਿੰਤਕ ਬੁੱਧੀਜੀਵੀ ਜਿਹੜੇ ਹੈਗੇ ਆ, ਲੀਡਰ ਹੈ, ਚਾਹੇ ਉਹ ਖਾਲਿਸਤਾਨੀ ਕਿਉਂ ਨਾ, ਤਾਂ ਉਹਨਾਂ ਨੂੰ ਜਿਨ੍ਹਾਂ ਦੀ ਅਪਰੋਚ ਹੈ, ਉਹਨਾਂ ਨੂੰ ਇੱਥੋਂ ਦੀ ਸਰਕਾਰ ਨਾਲ ਖੁਦ ਆਪਣੇ ਪੱਧਰ ਤੇ ਗੱਲ ਦਸਤਾਰ ਬਾਰੇ ਤੇ ਜ਼ਰੂਰ ਕਰਨੀ ਚਾਹੀਦੀ ਹੈ ਨਾ ਜੀ। ਕਿ ਜਦੋਂ ਕੋਈ ਬੰਦਾ ਜਹਾਜ਼ ਦੇ ਵਿੱਚ ਬਿਠਾ ਦਿੱਤਾ ਗਿਆ, ਉਸ ਵੇਲੇ ਉਹਨੂੰ ਜਦੋਂ ਹੱਥ ਕੜੀ ਲੱਗੀ ਹੈ, ਤਾਂ ਫਿਰ ਦਸਤਾਰ ਤਾਂ ਉਤਾਰੀ ਜਾਂਦੀ ਹੈ ਨਾ ਕਿ ਕੋਈ ਸੁਸਾਈਡ ਨਾ ਕਰ ਲੇ, ਕੁਝ ਐਸਾ ਵੈਸਾ ਨਾ ਕਰ ਲਵੇ। ਜਦੋਂ ਹੱਥ ਕੜੀ ਲੱਗੀ ਆ, ਫਿਰ ਦਸਤਾਰ ਲਾਉਣ ਦਾ ਮੇਰੇ ਕਹਿਣ ਦਾ ਮਤਲਬ ਇਹ ਹੋਆ ਕਿ ਬਈ ਇੱਥੇ ਇਹਨਾਂ ਨੂੰ ਵੀ ਗੱਲ ਕਰਨੀ ਚਾਹੀਦੀ ਹੈ ਨਾ, ਜਿਹੜੇ ਸਿੱਖ ਮੋਹਤਬਾਰ ਆ, ਉਹਨਾਂ ਨੂੰ ਜ਼ੋਰ ਪਾਉਣਾ ਚਾਹੀਦਾ ਇੱਥੋਂ ਦੇ ਪ੍ਰਸ਼ਾਸਨ ਤੇ, ਕਿਉਂਕਿ ਇਹ ਤੇ ਬਈ ਹੱਥ ਖੜੇ ਕਰ ਗਏ। ਨਰਿੰਦਰ ਮੋਦੀ ਹੋਰੀ ਤੇ ਆਪਦਾ ਜਲੂਸ ਜਿਹੜਾ ਉਹ ਆਪਣੇ ਹੱਥੀ ਕੱਢ ਰਹੇ, ਇਹਨਾਂ ਦੇ ਹੱਥ ਬਸ ਕੁਛ ਨਹੀਂ ਹੈਗਾ। ਅਮਰੀਕਾ ਦੇ ਅੱਗੇ ਬਿਲਕੁਲ ਇਹ ਵਿਛ ਚੁੱਕੇ ਆ ਸਭ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਲਿਟਰਲੀ ਦੱਸਾਂ ਕਿ ਨਰਿੰਦਰ ਮੋਦੀ ਹੋਰੀ ਕੁਛ ਨਹੀਂ ਕਰ ਪਾ ਰਹੇ, ਤੇ ਬਹੁਤ ਜਿਹੜੇ ਫੋਰਨ ਪਾਲਿਸੀ ਦੇ ਮਾਹਰ ਆ ਉਹ ਆਲੋਚਨਾ ਕਰ ਰਹੇ ਨੇ, ਜਿਹੜਾ ਇਹਨਾਂ ਦਾ ਅਮਰੀਕਾ ਦਾ ਵਿਜ਼ਿਟ ਰਿਹਾ, ਕਿ ਬਿਲਕੁਲ ਇਹ ਇਦਾਂ ਕਹਿ ਲਓ ਕਿ ਇੱਕ ਪਾਸੜ ਫੈਸਲੇ ਮੰਨ ਕੇ ਆਏ ਨੇ। ਸੋ ਇਸ ਕਰਕੇ ਇਹਨਾਂ ਤੋਂ ਹੁਣ ਬਹੁਤੀ ਉਮੀਦ ਨਹੀਂ ਹੈ, ਇਹਨਾਂ ਤੋਂ ਹੁਣ ਬਹੁਤੀ ਉਮੀਦ ਫੋਟੋ ਕਰਾ ਕੇ ਮੁੜੇ ਨੇ ਜੀ। ਜੀ ਐਲਨ ਮਸਕ ਦੇ ਜਵਾਕਾਂ ਨੂੰ ਉੱਥੇ ਊਂਠਾ ਦੇ ਕੇ ਤੇ ਖੜਾ ਖੜੂ ਕੇ ਆ ਗਏ ਨੇ। ਤਾਂ ਮਤਲਬ ਕਿ ਇਹ ਜਿਹੜੀਆਂ ਗੱਲਾਂ ਨੇ ਉਹ ਆਪਾਂ ਜੋ ਦੇਖ ਰਹੇ ਹਾਂ, ਮੇਰੇ ਖਿਆਲ ਦੇ ਨਾਲ ਇਧਰੋਂ ਅਮਰੀਕਨ ਜਿਹੜੇ ਸਿੱਖ ਮੋਹਤਬਾਰ ਆ, ਉਹਨਾਂ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਕਿ ਐਟਲੀਸਟ ਘੱਟੋ ਘੱਟ ਦਸਤਾਰ ਜਿਹੜੀ ਹੈ ਉਹ ਸਿਰਾਂ ਤੇ ਰਹਿਣੀ ਚਾਹੀਦੀ ਆ। ਸਾਡਾ ਦਿਲ ਦੁਖਦਾ ਜੀ, ਦੇਖੋ ਮੈਂ ਖੁਦ ਦਸਤਾਰ ਨਹੀਂ ਬੰਨਦਾ, ਠੀਕ ਹੈ ਨਾ, ਪਰ ਅਹਿਮੀਅਤ ਤੇ ਆਪਾਂ ਨੂੰ ਪਤਾ ਹੈ ਨਾ, ਜਿਸ ਪਰਿਵਾਰ ਚ ਜੰਮੇ ਗਏ ਆ ਤਾਂ ਉਹ ਤਾਂ ਪਤਾ ਹੀ ਹੈ ਨਾ। ਸੋ ਮੇਰਾ ਖੁਦ ਦਾ ਕਹਿ ਲਓ ਕਿ ਖੂਨ ਖੌਲਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ। ਤਾਂ ਇਹ ਆ ਕਿ ਇੱਥੇ ਤੇ ਸਭ ਕੁਝ ਜਿਹੜਾ ਉਹ ਸਰੈਂਡਰ ਹੈ ਸਭ, ਤੇ ਜੇ ਕੋਈ ਇਧਰੋਂ ਕਰ ਸਕਦਾ, ਇਹ ਜ਼ਰੂਰੀ ਨਹੀਂ ਹੁੰਦਾ ਕਿ ਬਈ ਤੁਸੀਂ ਕੋਈ ਵੀ ਮੁਹਿੰਮ ਚਲਾਉਣੇ ਜਾਂ ਕਰਦੇ ਤਾਂ ਇੰਡੀਆ ਨੂੰ ਬਸ ਲੱਕੋ ਲੈਣਾ। ਉਹ ਜੋ ਕਰਦੇ ਸੋ ਕਰਦੇ, ਤੁਸੀਂ ਆਪਣੇ ਪੱਧਰ ਤੇ ਤਾਂ ਇੱਥੇ ਕੋਈ ਮਾੜਾ ਮੋਟਾ ਪ੍ਰੈਸ਼ਰ ਕ੍ਰੀਏਟ ਕਰੋ ਨਾ ਜੀ। ਜੀ ਭਾਵਨਾਵਾਂ ਜੁੜੀਆਂ ਹੋਈਆਂ ਨੇ, ਜਿਹੜੇ ਉੱਥੋਂ ਦੇ ਸਿੱਖ ਬੁੱਧੀਜੀਵੀ ਨੇ ਜਿੱਦਾਂ ਤੁਸੀਂ ਦੱਸਿਆ, ਜਾਂ ਵੱਡੇ ਸਿੱਖ ਬਿਜ਼ਨਸਮੈਨ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਬਿਲਕੁਲ ਬਿਲਕੁਲ ਸਿੱਖ ਹੈਗੇ ਨੇ ਜਿਨ੍ਹਾਂ ਦੀ ਰਸਾਈ ਹੈ, ਵਾਈਟ ਹਾਊਸ ਤੱਕ ਪਹੁੰਚ ਹੈ, ਜਿਨ੍ਹਾਂ ਦੀ ਵੱਡੇ ਵੱਡੇ ਲੀਡਰਾਂ ਨਾਲ, ਕਾਂਗਰਸ ਜਿਹੜੇ ਮਤਲਬ ਕਿ ਕਾਂਗਰਸ ਹੁੰਦੀ ਹੈ ਉਹਨਾਂ ਦੀ ਕਾਂਗਰਸਮੈਨ ਨੇ ਜਿਹੜੇ ਉਹਨਾਂ ਨੂੰ ਮਿਲਦੇ ਨੇ ਸਾਰਿਆਂ ਨੂੰ।
ਕੌਕਸ ਬਣੇ ਹੋਏ ਨੇ, ਤੇ ਮੇਰੇ ਖਿਆਲ ਦੇ ਨਾਲ ਅਪਰੋਚ ਕਰਨਾ ਚਾਹੀਦਾ ਜੀ। ਜੀ, ਜ਼ਰੂਰ ਕਰਨਾ ਚਾਹੀਦਾ। ਇਸ ਤੇ ਜ਼ਰੂਰ ਕੰਨ ਧਰਨ ਸਿੱਖ ਬੁੱਧੀਜੀਵੀ, ਤੇ ਇਸ ਤੇ ਜ਼ਰੂਰ ਕੰਮ ਕਰਨ। ਜਿਹੜੇ ਬਿਜ਼ਨਸਮੈਨ ਵੀ ਨੇ ਉਹ ਵੀ ਅੱਗੇ ਹੋ ਕੇ ਗੱਲ ਕਰਨ। ਪਰ ਆਪਾਂ ਚੱਲਦੇ ਹਾਂ ਅੱਗੇ। ਦਿੱਲੀ ਵਾਲੇ ਮਾਡਲ ਨੂੰ ਦੇ ਫੇਲ ਹੋਣ ਤੋਂ ਬਾਅਦ ਹੁਣ ਦਿੱਲੀ ਵਾਲੇ ਜਿੰਨੇ ਲੀਡਰ ਨੇ, ਜਿੱਦਾਂ ਖਦਸ਼ਾ ਤੁਸੀਂ ਜਾਂ ਬਾਕੀ ਪੱਤਰਕਾਰਾਂ ਨੇ ਵੀ ਜਤਾਇਆ ਸੀ ਕਿ ਦਿੱਲੀ ਵਾਲੇ ਪੰਜਾਬ ਵੱਲ ਨੂੰ ਰੁਖ ਕਰਨਗੇ, ਉਹ ਰੁਖ ਵੀ ਹੋ ਗਿਆ ਹੈ ਤੇ ਗੇੜੇ ਵੀ ਸ਼ੁਰੂ ਹੋ ਗਏ ਨੇ। ਪਰ ਇੱਕ ਗੇੜੇ ਤੇ ਬੜੀ ਚਿੰਤਾ ਤੇ ਬਹੁਤ ਸਾਰੇ ਰੌਲਾ ਵੀ ਪਾ ਰਹੇ ਨੇ, ਪੱਤਰਕਾਰਾਂ ਨੇ ਵੀ ਇਸ ਨੂੰ ਮੁੱਖ ਤੌਰ ਤੇ ਬਹੁਤ ਚੱਕਿਆ ਹੈ ਕਿ ਮਨੀਸ਼ ਸਿਸੋਦੀਆ ਹੁਣੀ ਪੰਜਾਬ ਚ ਆਏ ਤੇ ਉਹਨਾਂ ਨੇ ਬਾਹਲਾ ਰੌਲਾ ਪਾਏ ਬਿਨਾਂ ਸਿਰਫ ਸਿੱਖਿਆ ਮੰਤਰੀ ਸਾਹਿਬ, ਵੈਸੇ ਵੀ ਖਾਸ ਤੌਰ ਤੇ ਉਹ ਦਿੱਲੀ ਵਾਲਿਆਂ ਦੇ ਜ਼ਿਆਦਾ ਨੇੜੇ ਨੇ, ਇੱਥੇ ਵਾਲਿਆਂ ਦੀ ਘੱਟ ਸੁਣਦੇ ਨੇ, ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਗੇੜਾ ਦਿੱਤਾ ਜੀ ਸਕੂਲ ਚ, ਤੇ ਰੌਲਾ ਬਾਹਲਾ ਪੈ ਗਿਆ। ਇੱਕ ਮਾਜਰਾ ਕੀ ਹੋਇਆ ਜੀ? ਇੱਕ ਨਹੀਂ, 2 ਸਕੂਲਾਂ ਚ ਗਏ ਨੇ ਗੁਰਪ੍ਰੀਤ ਜੀ, ਡੇਰਾ ਬੱਸੀ ਦੇ ਲਾਗੇ, ਤੇ ਇਸ ਵਿਜ਼ਿਟ ਦੇ ਵਿੱਚ ਉਹਨਾਂ ਨੂੰ ਜੋ ਪ੍ਰੋਟੋਕਾਲ ਦਿੱਤਾ ਗਿਆ ਹੈ, ਮਤਲਬ ਕਿ ਉਹ ਇਸ ਤਰ੍ਹਾਂ ਦਾ ਪ੍ਰੋਟੋਕਾਲ ਨਜ਼ਰ ਆ ਰਿਹਾ ਕਿ ਮੰਤਰੀ ਸਾਹਿਬ ਆ, ਮੰਤਰੀ ਸਾਹਿਬ ਦੇ ਨਾਲ ਫਿਰ ਪ੍ਰੋਟੋਕਾਲ ਤਾਂ ਆਪ ਹੀ ਆ ਗਿਆ ਆਪਣੇ ਆਪ ਦੇ ਵਿੱਚ, ਕਿ ਯਾਨੀ ਇੱਕ ਜਿੱਦਾਂ ਕੋਈ ਸੁਲਤਾਨ ਆਇਆ ਹੁੰਦਾ ਸਲਤਨਤ ਦੇ ਵਿੱਚ ਗੇੜਾ ਮਾਰਨ, ਐਸਾ ਸਵਾਗਤ ਕੀਤਾ ਗਿਆ। ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਮੈਂ ਇੱਕ ਇਹਨਾਂ ਦੇ ਬਹੁਤ ਵੱਡੇ ਲੀਡਰ ਸਾਹਿਬ ਹੈ, ਉਹਨਾਂ ਦੇ ਘਰ ਵਾਲੇ ਦੇ ਨਾਲ ਇੱਕ ਵਾਰੀ ਬੈਠਾ ਸੀਗਾ ਮੈਂ, ਮਾਲਵੇ ਦੇ ਬਹੁਤ ਸਿਰਕੱਢ ਲੀਡਰ ਨੇ, ਤਾਂ ਉਹਨਾਂ ਨੇ ਦੱਸਿਆ ਸੀਗਾ ਇਹਨਾਂ ਬਾਰੇ ਕਿ ਇਹ ਮਤਲਬ ਕਿ ਛੋਟੀ ਮੋਟੀ ਵੀ ਕੋਈ ਬਦਲੀ ਦੀ ਗੱਲ ਵੀ ਨਹੀਂ ਸੁਣਦੇ ਇੱਥੋਂ ਦੇ ਲੀਡਰਾਂ ਦੀ। ਇੱਕ ਮਹੱਤਵਪੂਰਨ ਮਹਿਕਮੇ ਦੇ ਮਾਲਕ ਮੁਖਤਿਆਰ ਆ, ਪਰ ਉਹ ਕੰਮ ਜਿਹੜਾ ਕਿਸੇ ਨੇ ਕਹਿਣਾ ਹੋਵੇ ਤੇ ਗੱਲ ਹੀ ਨਹੀਂ ਸੁਣਦੇ। ਤੇ ਤੁਸੀਂ ਦੇਖ ਲਓ ਕਿ ਉਹਨਾਂ ਦੇ ਰਾਹਾਂ 'ਚ ਕਿਵੇਂ ਪਲਕਾਂ ਵਿਛਾ ਕੇ ਤੁਰੇ ਫਿਰਦੇ ਆ ਮੰਤਰੀ ਸਾਹਿਬ। ਇਹ ਸਮਝ ਨਹੀਂ ਆ ਰਹੀ ਕਿ ਮਨੀਸ਼ ਸਿਸੋਦੀਆ, ਜਿਸ ਦਾ ਆਪਣਾ ਸਿੱਖਿਆ ਦਾ ਮਾਡਲ ਜਿਹੜਾ ਹੈ ਉਹ ਉੱਥੇ ਤਵਸਤ ਹੋ ਗਿਆ, ਹਾਰ ਗਿਆ ਉੱਥੇ ਬਹੁਤ ਬੁਰੀ ਤਰ੍ਹਾਂ ਜੀ, ਤੇ ਉਹ ਆ ਕੇ ਇੱਥੇ ਨਾ ਸਿਰਫ ਵਿਜ਼ਿਟ ਕਰਦੇ ਨੇ। ਮੈਂ ਤੇ ਕੱਲ ਇਹ ਗੱਲ ਸੁਣੀ ਸੀਗੀ ਗੁਰਪ੍ਰੀਤ ਜੀ ਕਿ ਸ਼ਾਇਦ ਉਹ ਮੀਟਿੰਗ ਲੈਣ ਗਿਆ ਅਫਸਰਾਂ ਦੇ ਨਾਲ, ਸਿੱਖਿਆ ਮਹਿਕਮੇ ਦੇ ਨਾਲ ਜੁੜੀ। ਉਹ ਤਾਂ ਜ਼ਿਆਦਾ ਰੌਲਾ ਪੈ ਗਿਆ ਨਾ, ਫੋਟੋਆਂ ਵਾਇਰਲ ਹੋ ਗਈਆਂ, ਤੁਹਾਡੇ ਵਰਗੇ ਮੇਰੇ ਵਰਗੇ ਕੁਝ ਪੱਤਰਕਾਰ ਸੀਗੇ ਜਿਹੜੇ ਉਹਨਾਂ ਨੇ ਪੋਸਟਾਂ ਪਾਈਆਂ, ਕੁਝ ਜਿਹੜੇ ਵਿਰੋਧੀ ਧਿਰ ਦੇ ਆਗੂ ਸੀ ਉਹਨਾਂ ਨੇ ਇਸ ਗੱਲ ਦਾ ਨੋਟਿਸ ਲਿਆ, ਤਾਂ ਜਾ ਕੇ ਕਿਤੇ ਸ਼ਾਇਦ ਉਹਨਾਂ ਨੇ ਇਰਾਦਾ ਬਦਲਿਆ, ਨਹੀਂ ਤਾਂ ਹੋ ਸਕਦਾ ਸੀ ਕਿ ਤੂੰ ਮੀਟਿੰਗ ਲੈਂਦੇ। ਇਹ ਆਪਣੇ ਆਪ ਦੇ ਵਿੱਚ ਬਹੁਤ ਅਜੀਬ ਗੱਲ ਹੈ ਤੇ ਬੜੀ, ਮੈਂ ਕਹੂੰਗਾ ਕਿ ਇੱਕ ਸੋਚ ਵਿਚਾਰਨ ਵਾਲੀ ਗੱਲ ਹੈ ਕਿ ਜਿਸ ਬੰਦੇ ਨੂੰ ਇਲੈਕਸ਼ਨ 'ਚ ਦਿੱਲੀ ਦੇ ਲੋਕਾਂ ਨੇ ਹਰਾ ਦਿੱਤਾ, ਆਪਣੀ ਸੀਟ ਨਹੀਂ ਬਚਾ ਸਕੇ, ਲਿਕਰ ਸਕੈਮ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਕਥਿਤ ਤੌਰ ਤੇ, ਉਹ ਬੰਦਾ ਇੱਥੇ ਬਿਨਾਂ ਕਿਸੇ ਹੈਸੀਅਤ ਤੋਂ, ਬਿਨਾਂ ਹੈਸੀਅਤ ਤੋਂ, ਜਿਵੇਂ ਤੁਸੀਂ ਹੋ ਮੈਂ ਹੋ, ਸਾਡੇ ਕੋਲ ਕੋਈ ਅਹੁਦਾ ਨਹੀਂ ਹੈ ਜੀ ਜੀ, ਤਾਂ ਇਸ ਤਰ੍ਹਾਂ ਸਾਡੀ ਵਰਗੀ ਹੈਸੀਅਤ ਦਾ ਮਾਲਕ ਇੱਥੇ ਆ ਕੇ ਸਕੂਲਾਂ 'ਚ ਵਿਜ਼ਿਟ ਕਰਦਾ ਫਿਰਦਾ। ਤੇ ਕਮਾਲ ਦੀ ਗੱਲ ਹੈ ਕਿ ਸਾਡਾ ਮੰਤਰੀ ਪ੍ਰੋਟੋਕਾਲ ਦੇ ਰਿਹਾ, ਸਮਾਂ ਦੇ ਰਿਹਾ। ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦੇ ਸੰਕੇਤ ਨੇ ਗੁਰਪ੍ਰੀਤ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਆਪਾਂ ਉਮੀਦ ਲਾਈ ਬੈਠੇ ਸਾਂ ਕਿ ਸ਼ਾਇਦ ਹੋ ਸਕਦਾ ਕਿ ਭਗਵੰਤ ਮਾਨ ਤੋਂ ਸਕੰਜਾ ਜਿਹੜਾ ਉਹ ਢਿੱਲਾ ਪੈ ਜਾਵੇ, ਗੱਭਰੂ ਦੀ ਪਕੜ ਪਲਾਸ ਵਰਗੀ, ਇਹ ਜਿਹੜੀ ਪਕੜ ਪਲਾਸ ਵਰਗੀ ਆ ਸ਼ਾਇਦ ਹੋ ਸਕਦਾ ਕੋਈ ਥੋੜੀ ਢਿੱਲੀ ਪੈ ਜਾਵੇ, ਪਰ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਨ ਸਾਹਿਬ ਦੇ ਮੂੰਹ ਵਾਲੀ ਜਿਹੜੀ ਜ਼ੁਬਾਨ ਹੈ ਉਹ ਸਿਰਫ ਲੋਕਾਂ ਨੂੰ ਚੁਟਕਲੇ ਸੁਣਾਉਣ ਵਾਸਤੇ ਜਾਂ ਵਿਰੋਧੀਆਂ ਦਾ ਤਵਾ ਲਾਉਣ ਵਾਸਤੇ ਹੈ, ਇਹਨਾਂ ਨੂੰ ਸਵਾਲ ਕਰਨ ਵਾਸਤੇ ਨਹੀਂ ਹੈ ਕਿ ਭਾਈ ਤੁਸੀਂ ਕਮਾਲ ਕਰੀ ਜਾਂਦੇ ਹੋ, ਕਿਉਂ ਸਾਡਾ ਰਹਿੰਦਾ ਖੁੰਦਾ ਬੇੜਾ ਗਰਕ ਕਰ ਰਹੇ ਹੋ ਤੁਸੀਂ। ਇਸ ਕਰਕੇ ਦੇਖੋ, ਪੰਜਾਬੀ ਕੁਝ ਵੀ ਆ ਉਹ ਦੂਜੀਆਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ, ਪਰ ਜਿਸ ਤਰ੍ਹਾਂ ਦੀ ਇੱਕ ਕਹਿ ਲਓ ਕਿ ਸਿਆਸੀ ਗੁਲਾਮੀ ਚੱਲਣੀ ਪੈ ਰਹੀ ਆ ਸਾਡੇ ਲੀਡਰਾਂ ਨੂੰ, ਉਹਦਾ ਬੁਰਾ ਬਣਾਉਂਦੇ ਨੇ ਪੰਜਾਬੀ। ਇਹ ਕੀ ਹੈ? ਇਹ ਕੋਈ ਕਲੋਨੀ ਥੋੜੀ ਹੈ, ਇਹ ਤੇ ਕਲੋਨੀਅਲ ਸਿਸਟਮ ਬਣਾ ਕੇ ਬੈਠੇ ਹੋਏ ਨੇ। ਸੋ ਇਸ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸਿਸੋਦੀਆ ਸਾਹਿਬ ਜਿਹੜੇ ਆ ਉਹਨਾਂ ਨੂੰ ਆਡੇ ਡਿਪਾਰਟਮੈਂਟ ਮਿਲ ਜਾਵੇ ਕਿ ਤੁਸੀਂ ਆਹ ਦੇਖੋ। ਹੋ ਸਕਦਾ ਕਿ ਜਿਹੜੇ 2-4 ਉੱਥੇ ਹੋਰ ਬੇਕਾਰ ਹੋਏ ਨੇ, ਉਹ ਤਾਂ ਤੁਹਾਨੂੰ ਪਤਾ ਹੀ ਆ, ਅੱਜ ਕੱਲ ਤੇ ਸਕੇਟਾਂ ਵੀ ਕਮਾਲ ਦੀਆਂ ਬਣਦੀਆਂ, ਉਹ ਕੋਈ ਵੈਗਨਰ ਤੇ ਕੱਪੜਾ ਜਿਹਾ ਮਾਰੀ ਜਾਂਦਾ, ਮਫਲਰ ਜਿਹਾ ਪਾ ਕੇ, ਕਹਿੰਦੇ ਕਿਤੇ ਕਹਿੰਦੇ ਮੈਂ ਹੁਣ ਪੰਜਾਬ ਦਾ ਬੇਟਾ ਬਣ ਗਿਆ, ਪੰਜਾਬ ਦਾ ਬੇਟਾ। ਹੋ ਸਕਦਾ ਵੈਗਨਰ ਵੀ ਇੱਧਰ ਨੂੰ ਆ ਜਾਵੇ। ਤਾਂ ਗੱਲ ਇਹ ਹੈ ਕਿ ਇਹ ਚੀਜ਼ਾਂ ਠੀਕ ਨਹੀਂ ਹੈ, ਤੇ ਜੇ ਹੁਣ ਇਹਨਾਂ ਚੀਜ਼ਾਂ ਤੇ ਮਾਨ ਸਾਹਿਬ ਹੀ ਨਹੀਂ ਬੋਲਦੇ, ਵਿਧਾਇਕ ਕੋਈ ਨਹੀਂ ਬੋਲਦਾ, ਮੰਤਰੀ ਕੋਈ ਨਹੀਂ ਬੋਲਦਾ, ਪੰਜਾਬ ਦੀ ਲੀਡਰਸ਼ਿਪ ਚੋਂ ਕੋਈ ਨਹੀਂ ਬੋਲਦਾ, ਗੁਰਪ੍ਰੀਤ ਜੀ ਆਪਾਂ ਬੋਲ ਕੇ ਕੀ ਕਰਾਂਗੇ? ਤੁਹਾਡੀ ਕਹਿੰਦੇ ਨੇ ਜੀ ਉੱਥੇ ਵਾਲੇ ਐਮਐਲਏ ਸਾਹਿਬ ਵੀ ਰੁੱਸੇ ਹੋਏ ਨੇ ਜਿਹੜੇ ਸਕੂਲਾਂ 'ਚ ਗੇੜਾ ਮਾਰਿਆ ਹੈ ਉਸ ਹਲਕੇ ਦੇ, ਰੰਧਾਵਾ ਸਾਹਿਬ ਹੋਣੇ ਆ ਉੱਥੇ ਮੇਰੇ ਖਿਆਲ ਦੇ ਨਾਲ, ਕੁਲਜੀਤ ਜੀ ਜੀ, ਡੇਰਾ ਬੱਸੀ ਤੋਂ ਰੰਧਾਵਾ ਸਾਹਿਬ ਨੇ, ਟਰੱਕਾਂ ਵਾਲੇ। ਹਾਂਜੀ,
हाँ जी, हाँ जी, ट्रकों वाले। तो हो सकता है जी गुरप्रीत जी वो नाखुश हो, क्योंकि देखो जी ਉਹਨਾਂ ਨੂੰ ਪਤਾ जी ਕਿ ਮੇਰੇ ਇਲਾਕੇ ਦੇ ਵਿੱਚ ਵਿਜ਼ਿਟ ਜਿਹੜਾ ਸ਼ਖਸ ਕਰ ਰਿਹਾ ਉਹ ਨਾ ਵਿਧਾਇਕ ਆ, जी ਨਾ जी ਇਸ ਵੇਲੇ ਕੋਈ ਮੰਤਰੀ ਹੈ। ਤਾਂ ਇਹ जी ਬਿਲਕੁਲ ਮੈਂ ਵੀ ਗੱਲ ਸੁਣੀ ਹੈ ਤੁਹਾਡੇ ਵਾਂਗੂ, ਹੋ ਸਕਦਾ ਹੈ ਗੱਲ ਠੀਕ ਹੋਵੇ ਕਿ ਵਿਧਾਇਕ ਨਾਖੁਸ਼ ਨਜ਼ਰ ਆਏ ਨੇ ਇਸ ਚੀਜ਼ ਬਾਬਤ ਕਿ ਇਹ ਗਲਤ ਆ। जी ਪਰ ਨਾਖੁਸ਼ੀ ਆਪਣੀ ਜਗ੍ਹਾ ਹੁੰਦੀ ਹੈ, ਨਾਰਾਜ਼ਗੀ ਆਪਣੀ ਜਗ੍ਹਾ ਹੁੰਦੀ ਹੈ ਗੁਰਪ੍ਰੀਤ ਜੀ। ਇੱਕ ਵਿਰੋਧ ਦਰਜ ਕਰਵਾਉਣਾ ਹੁੰਦਾ ਹੈ। ਜੇ ਦਿੱਲੀ जी जी ਵਾਲਿਆਂ ਨੂੰ ਬੈਕਫੁੱਟ ਤੇ ਲਿਜਾਣਾ ਹੈ ਤਾਂ ਤੁਹਾਨੂੰ ਰਲ ਮਿਲ ਕੇ ਬੋਲਣਾ ਪਊਗਾ। ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਲੇਟ ਹੋ ਗਏ। ਹੁਣ ਜੇ ਬੋਲਣਗੇ ਵੀ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਅਸਰਕਾਰਕ ਮਾਮਲਾ ਰਹਿਣਾ ਨਹੀਂ ਹੈ ਜੀ। ਜੀ ਇਹ ਤਾਂ ਹੈ। ਤੇ ਮੈਂ ਤਾਂ ਇਸ ਗੱਲ ਨੂੰ ਮੰਨਦਾ ਵੀ ਜੇ ਹੁਣ ਗੇੜਾ ਮਾਰਿਆ, ਜੇ ਸਾਡੇ ਪੰਜਾਬ ਦੇ ਜਿੰਨੇ ਵੀ ਸਕੂਲ ਨੇ ਉਹਨਾਂ 'ਚ ਟੀਚਰਾਂ ਦੀ ਕਮੀ ਹੈ ਉਹ ਪੂਰੇ ਹੋ ਜਾਣ। ਬੀਤੇ ਦਿਨੀ ਪੰਜਾਬੀ ਰੇਡੀਓ USA ਤੇ ਵੀ ਅਸੀਂ ਇੱਕ ਸਕੂਲ ਦੀ ਸਟੋਰੀ ਵਿਖਾਈ ਸੀ ਜਿੱਥੇ ਟੀਚਰ ਦੀ ਕਮੀ ਸੀ, ਪਰ ਉਸ ਤੋਂ ਤੀਸਰੇ ਦਿਨ ਹੀ ਉੱਥੇ ਟੀਚਰ ਵਾਪਸ ਆ ਗਿਆ ਸੀ ਜਿਨ੍ਹਾਂ ਨੂੰ ਨਹੀਂ ਭੇਜਿਆ ਜਾ ਰਿਹਾ ਸੀ ਹੁਕਮ ਹੋ ਜਾਣ ਦੇ ਬਾਅਦ ਵੀ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੇ ਆਉਣਾ ਹੈ, ਪਰ ਕੰਮ ਕਰਕੇ ਦਿਖਾਉਣਾ ਪਊਗਾ। ਪਰ ਤੁਹਾਡੇ ਕੋਲ ਕੋਈ ਟਾਈਟਲ ਨਹੀਂ ਹੈ, ਤੁਸੀਂ ਫਾਈਲਾਂ ਵੀ ਦੇਖੋਗੇ, ਮੀਟਿੰਗਾਂ 'ਚ ਵੀ ਬੈਠੋਗੇ ਤਾਂ ਉਹਦਾ ਅਸਰ ਤਾਂ ਉਲਟ ਜਾਊਗਾ। ਫਿਰ ਜਿਨ੍ਹਾਂ ਨੇ ਇੱਥੇ ਸੌਹਾਂ ਖਾਧੀਆਂ ਨੇ ਕਿ ਅਸੀਂ ਜਨਤਕ ਨਹੀਂ ਕਰਾਂਗੇ, ਕੋਈ ਇਨਫੋਰਮੇਸ਼ਨ ਕਿਸੇ ਬੰਦੇ ਨੂੰ ਨਹੀਂ ਦਾਂਗੇ, ਸਾਡੇ ਕੋਲ ਹੀ ਰਹੂਗੀ, ਤਾਂ ਉਹ ਕਿੱਥੇ ਜਾਣਗੇ? ਫਿਰ ਉਹ ਆਪਣੇ ਸੌਹਾਂ ਬਾਰੇ ਕੀ ਕਹਿਣਗੇ? ਪਰ ਆਪਾਂ ਚੱਲਦੇ ਹਾਂ ਜੀ ਅੱਗੇ। ਦਿੱਲੀ 'ਚ ਭੱਜਦੜ ਮਚੀ ਸੀ, ਕਈ ਕਾਰਨ ਦੱਸੇ ਜਾ ਰਹੇ ਨੇ ਇਸ ਦੇ। 18 ਮੌਤਾਂ ਜਿਹੜੀਆਂ ਸਰਕਾਰੀ ਆંકੜਾ ਹੈ ਉਹ ਦੱਸ ਰਿਹਾ ਹੈ, ਪਰ ਕੁਝ ਲੋਕ ਕਹਿ ਰਹੇ ਨੇ ਮੌਤਾਂ ਜ਼ਿਆਦਾ ਹੋਈਆਂ ਨੇ, ਦਸੀਆਂ ਘੱਟ ਜਾ ਰਹੀਆਂ ਨੇ। ਇਹ ਸਾਰਾ ਮਾਜਰਾ ਕੀ ਬਣਿਆ ਜੀ? ਦੇਖੋ, ਸਾਡੇ ਪੱਤਰਕਾਰਾਂ ਦੀ ਮਜਬੂਰੀ ਹੁੰਦੀ ਹੈ ਕਿ ਅਸੀਂ ਆਫੀਸ਼ੀਅਲ ਆંકੜਾ ਹੀ ਬੋਲਣਾ ਹੁੰਦਾ ਹੈ, ਤੇ ਨਾਲ ਬਿਲਕੁਲ ਜਿੱਥੇ ਆંકੜੇ 'ਚ ਕੋਈ ਡਾਊਟ ਹੁੰਦਾ ਹੈ ਅਸੀਂ ਉੱਥੇ ਸਵਾਲ ਚੁੱਕ ਸਕਦੇ ਹਾਂ। ਤਾਂ ਜੀ ਆਫੀਸ਼ੀਅਲੀ ਤੇ ਹਾਲੇ ਮੇਰੇ ਖਿਆਲ ਦੇ ਨਾਲ 18 ਦੀ ਪੁਸ਼ਟੀ ਹੋਈ ਹੈ। ਹੋ ਸਕਦਾ ਹੈ ਕਿਉਂਕਿ ਦੇਖੋ ਕੁੰਭ ਦੇ ਵਿੱਚ ਵੀ ਦੱਸਦੇ ਆ ਕਿ ਬਹੁਤ ਸਾਰੇ ਲੋਕ ਲਾਪਤਾ ਨੇ ਹਾਲੇ। ਜੀ ਜੀ ਤਾਂ ਕੁੰਭ 'ਚ ਅੱਜ ਲੋਕ ਪੰਜਵੀਂ ਅੱਗ ਵੀ ਲੱਗ ਗਈ ਆ ਜੀ, ਪੰਜਵੀਂ ਅੱਗ ਵੀ ਲੱਗ ਗਈ ਅੱਜ ਉੱਥੇ। ਹਾਂ, ਤੁਸੀਂ ਦੇਖੋ ਨਾ ਗੁਰਪ੍ਰੀਤ ਜੀ, ਜੀ ਬਿਲਕੁਲ ਇਹ ਇਸ ਤਰ੍ਹਾਂ ਦੇ ਜਿਹੜੇ ਉੱਥੇ ਵਾਪਰੇ ਨੇ ਹਾਦਸੇ, ਤਾਂ ਉਹਨਾਂ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਕੋਈ ਨਹੀਂ ਉੱਠ ਰਿਹਾ। ਜੀ ਜੀ ਅੱਛਾ, ਹੁਣ ਤੁਸੀਂ ਇੱਕ ਚੀਜ਼ ਇੱਧਰ ਦੇਖੋ ਕਿ ਜਿਹੜੇ ਇਹ ਅਸ਼ਵਨੀ ਵੈਸ਼ਨਮ ਨੇ, ਇਹ ਨਰਿੰਦਰ ਮੋਦੀ ਦੇ ਬਹੁਤ ਖਾਸਮ ਖਾਸ ਬਣ ਗਏ। ਵੈਸੇ ਇੰਜੀਨੀਅਰ ਨੇ ਪੇਸ਼ੇ ਤੋਂ। ਅੱਜ ਦੀ ਤਾਰੀਖ 'ਚ ਆਪਾਂ ਜੇ ਵੇਖੀਏ ਤਾਂ ਮੇਰੇ ਖਿਆਲ ਦੇ ਨਾਲ ਕੋਈ ਮਹੀਨਾ ਖਾਲੀ ਗੁਜ਼ਰਦਾ ਹੋਏਗਾ ਜਦੋਂ ਕੋਈ ਰੇਲ ਹਾਦਸਾ ਨਹੀਂ ਹੁੰਦਾ। ਜੀ ਪਰ ਕਮਾਲ ਦੀ ਗੱਲ ਹੈ ਕਿ ਵੈਸ਼ਨਵ ਸਾਹਿਬ ਤੇ ਕਦੇ ਆਂਚ ਨਹੀਂ ਆਉਂਦੀ ਕਿਉਂਕਿ ਮੋਦੀ ਸਾਹਿਬ ਇਹਨਾਂ ਦੀ ਪਿੱਠ ਤੇ ਖਲੋਤੇ ਨੇ। ਜੀ ਹੁਣ ਤੁਸੀਂ ਦੇਖੋ ਕਿ ਇਹ ਗੱਲ ਕਹੀ ਗਈ ਕਿ ਜਿਹੜਾ ਕੁੰਭ ਨਹੀਂ ਨਹਾਏਗਾ ਉਹ ਦੇਸ਼ ਧਰੋਹੀ ਆ। ਹੂੰ ਇਹ ਜਿਹੜਾ ਲੋਕਾਂ ਨੇ ਨੈਰੇਟਿਵ ਦਿੱਤਾ, ਜਿਹੜੇ ਲੋਕਾਂ ਨੇ ਵਰਤਾਂਤ ਸਿਰਜਿਆ ਇਸ ਤਰ੍ਹਾਂ ਦਾ, ਜਾਂ ਭਾਵਨਾਤਮਕ ਤੌਰ ਤੇ ਇੱਕ ਤਰ੍ਹਾਂ ਨਾਲ ਬਲੈਕਮੇਲਿੰਗ ਵਾਲਾ ਸਾਬਤ ਹੈ ਕਿ ਪਹਿਲਾਂ ਤੇ ਉਹਨਾਂ ਤੇ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ। ਕਿ ਜੇ ਕੋਈ ਨਹੀਂ ਵੀ ਜਾਣਾ ਚਾਹੁੰਦਾ, ਤੁਸੀਂ ਇਹ ਭਾਵਨਾਤਮਕ ਤੌਰ ਤੇ ਇਸ ਤਰ੍ਹਾਂ ਦੀ ਖੇਡ ਖੇਡ ਰਹੇ ਹੋ। ਦੂਜੀ ਗੱਲ ਕਿ ਜਦੋਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਦੱਸ ਰਹੀ ਹੈ ਕਿ ਇੰਨੇ ਮੁਸਾਫਰ ਹੋ ਚੁੱਕੇ ਨੇ, ਤਦ ਵੀ ਤੁਸੀਂ ਸੰਭਲ ਨਹੀਂ ਪਾ ਰਹੇ ਕਿਉਂਕਿ ਅੱਜ ਕੱਲ ਤੇ ਸਭ ਕੁਝ ਆਨਲਾਈਨ ਹੈ ਨਾ, ਜ਼ਿਆਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਭੀੜ ਜ਼ਿਆਦਾ ਹੋਏਗੀ। ਤੀਜੀ ਚੀਜ਼ ਇਸ ਮਾਮਲੇ ਦੇ ਵਿੱਚ ਕਿ ਬਾਹਰ ਉੱਥੇ ਨੀਮ ਫੌਜੀ ਦਸਤੇ ਲਾ ਦਿੱਤੇ ਗਏ ਨੇ, ਪੱਤਰਕਾਰ ਅੰਦਰ ਨਾ ਜਾ ਸਕਣ। ਮਤਲਬ ਕਿ ਤੁਸੀਂ ਪਰਦਾਪੋਸ਼ੀ ਜ਼ਿਆਦਾ ਕਰ ਰਹੇ ਹੋ, ਪਰਦਾਪੋਸ਼ੀ ਜ਼ਿਆਦਾ ਕਰ ਰਹੇ ਹੋ, ਬਜਾਏ ਇਸ ਤੇ ਕਿ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਨਜਿੱਠਿਆ ਗਿਆ, ਇਹਨਾਂ ਗੱਲਾਂ ਦੀ ਨਿਸ਼ਾਨਦੇਹੀ ਹੋਵੇ, ਕਿੱਥੇ ਕਮੀ ਸੀ, ਕਿੱਥੇ ਢਿੱਲਮੱਠ ਸੀ। ਉਹ ਸਾਰੀਆਂ ਚੀਜ਼ਾਂ ਠੀਕ ਕਰਨ ਦੀ ਜਗ੍ਹਾ ਗੁਰਪ੍ਰੀਤ ਜੀ ਉਲਟਾ ਪਰਦਾਪੋਸ਼ੀ ਹੋ ਰਹੀ। ਜੀ ਤੇ ਜੀ ਜਿਵੇਂ ਮੈਂ ਦੱਸਿਆ ਕਿ ਕੁੰਭ ਦੇ ਵਿੱਚ ਵੀ ਅਜਿਹਾ ਹੀ ਕੀਤਾ ਗਿਆ। ਪਹਿਲਾਂ ਤੇ ਮੰਨ ਹੀ ਨਹੀਂ ਸੀ ਰਹੇ, ਤੇ ਹੁਣ ਆਪਾਂ ਚਲੋ ਕੋਈ ਆંકੜਾ ਸਪੈਸੀਫਿਕ ਨਹੀਂ ਦਿੰਦੇ, ਪਰ ਦੱਸਦੇ ਕਿ ਬਹੁਤ ਸਾਰੇ ਲੋਕ ਹਾਲੇ ਵੀ ਲਾਪਤਾ ਨੇ। ਤਾਂ ਉਹਨਾਂ ਨੂੰ ਕੀ ਸਮਝੀਏ ਜੀ, ਉਹ ਕਿੱਧਰ ਗਏ ਨੇ? ਤਾਂ ਇਸ ਕਰਕੇ ਇਹ ਭਾਜੜ ਜਿਹੜੀ ਮੱਚੀ ਆ, ਬਹੁਤ ਮੰਦਭਾਗਾ ਹੈ ਸਾਰਾ ਕੁਝ। ਪਰ ਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ, ਇੱਥੇ ਤੇ ਇੱਕ ਝੂਠ ਫੈਲਾਇਆ ਗਿਆ ਕਿ ਜੀ 144 ਸਾਲ ਬਾਅਦ ਕੁੰਭ ਆਇਆ ਜੀ। ਹੁਣ 144 ਸਾਲ ਬਾਅਦ ਆਏਗਾ ਸਰ। ਹੂੰ 144 ਦੇ ਵਿੱਚ ਤੇ ਕਈ ਪੀੜ੍ਹੀਆਂ ਗੁਜ਼ਰ ਜਾਂਦੀਆਂ। ਤਾਂ ਲੋਕਾਂ ਨੂੰ ਇਹ ਵੀ ਤੇ ਇੱਕ ਗਫਲਤ ਦੇ ਵਿੱਚ ਪਾਇਆ ਗਿਆ ਕਿ ਸ਼ਾਇਦ 7 ਪੀੜ੍ਹੀਆਂ ਨਾ ਪਿਛਲਿਆਂ ਨੇ ਦੇਖਿਆ, ਨਾ 7 ਪੀੜ੍ਹੀਆਂ ਅਸੀਂ ਦੇਖ ਸਕਾਂਗੇ। ਤਾਂ ਸਾਨੂੰ ਕੁੰਭ 'ਚ ਜਾਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਫੈਲਾਈਆਂ ਗਈਆਂ ਨੇ, ਇਹਨਾਂ ਗੱਲਾਂ ਨੇ ਬਹੁਤ ਨੁਕਸਾਨ ਕੀਤਾ ਹੈ ਗੁਰਪ੍ਰੀਤ ਜੀ। ਤਾਂ ਮੇਰੇ ਖਿਆਲ ਦੇ ਨਾਲ ਵੇਲਾ ਆ ਗਿਆ ਕਿ ਜਦੋਂ ਵੈਸ਼ਨਵ ਸਾਹਿਬ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਸ਼ਚਿਤ ਕੀਤੀ ਜਾਵੇ, ਇਹਨਾਂ ਨੂੰ ਜਵਾਬਦੇਹ ਬਣਾਇਆ ਜਾਵੇ। ਪਰ
ਉਹ ਉਲਟ ਰਿਹਾ ਕਿ ਇਹ ਅੰਕੜਿਆਂ ਦੇ ਵਿੱਚ ਖੇਡ ਰਹੇ ਨੇ। ਜੀ, ਅੰਕੜਿਆਂ ਤੋਂ ਬਾਹਰ ਨਿਕਲ ਕੇ ਸੱਚਾਈ ਦੇਖਣੀ ਚਾਹੀਦੀ ਹੈ। ਅਸਲੀ ਜ਼ਿੰਮੇਵਾਰ ਜਿਹੜੇ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਹੈ, ਤੇ ਜਿਹੜੇ ਇਸ ਤਰੀਕੇ ਦੇ ਨਾਲ ਕੁੰਭ ਮੇਲੇ ਨੂੰ ਲੈ ਕੇ ਝੂਠ ਵੀ ਬੋਲੇ ਗਏ ਨੇ, ਉਸ ਤੇ ਤਾਂ ਚਲੋ ਆਪਾਂ ਕਟਹਿਰੇ 'ਚ ਖੜਾ ਹੀ ਕਿਹਨੂੰ ਕਰ ਸਕਦੇ ਹਾਂ, ਕਿਉਂਕਿ ਜਦੋਂ ਧਰਮ ਦਾ ਮਾਮਲਾ ਆ ਜਾਂਦਾ ਹੈ ਫਿਰ ਟਿੱਪਣੀ ਵੀ ਬਹੁਤ ਸੋਚ ਸਮਝ ਕੇ ਕੀਤੀ ਜਾਂਦੀ ਹੈ। ਪਰ ਅਗਲੀ ਖਬਰ ਤੇ ਚੱਲਦੇ ਹਾਂ। ਪਾਵਰਕਾਮ ਅਧਿਕਾਰੀ ਤੋਂ ਪਾਰਟੀ ਫੰਡ ਮੰਗਣ ਦੀ ਜਿਹੜੀ ਖਬਰ ਆਈ ਹੈ, ਇੱਥੇ ਜਲੰਧਰ ਰੇਂਜ ਵਿਜੀਲੈਂਸ 'ਚ ਮਾਮਲਾ ਸ਼ਾਇਦ ਦਰਜ ਹੋਇਆ ਸੀ, ਤੇ ਕਹਿੰਦੇ ਲਾਈਨਮੈਨ ਸਾਹਿਬ ਆ ਰਹੇ ਆ, 50,000 ਰੁਪਈਆ ਉਹਨਾਂ ਦੇ ਹੱਥ ਫੜਾ ਦਿਓ। ਇਹ ਮਾਜਰਾ ਕੀ ਹੈ ਜੀ ਸਾਰਾ? ਅੱਜ ਕੱਲ ਅਧਿਕਾਰੀਆਂ ਤੋਂ ਸਿੱਧੇ ਹੀ ਪੈਸੇ ਚੱਕੀ ਜਾਂਦੇ ਆ। ਦੇਖੋ, ਇਹ ਹੁਸ਼ਿਆਰਪੁਰ ਤੋਂ ਹੀ ਮਾਮਲਾ ਨਿਕਲਿਆ ਸੀ, ਮਤਲਬ ਕਿ ਦੁਆਬੇ ਦਾ ਮਾਮਲਾ ਸੀਗਾ, ਤਾਂ ਫਿਰ ਜਲੰਧਰ ਰੇਂਜ ਦੇ ਵਿੱਚ ਹੀ ਮਾਮਲਾ ਜਿਹੜਾ ਦਰਜ ਹੋ ਗਿਆ ਹੋਏਗਾ। ਤੇ ਗੱਲ ਜਿਹੜੀ ਆ ਉਹ ਇਹ ਆ ਕਿ ਗੁਰਪ੍ਰੀਤ ਜੀ, ਇਹ ਪਾਰਟੀ ਫੰਡ ਦੇ ਨਾਂ ਤੇ ਵਸੂਲੀ ਚੱਲ ਰਹੀ ਸੀ। ਕੀ ਇਹਦੇ ਚ ਇਕੱਲੇ ਅਧਿਕਾਰੀ ਆਪਣੇ ਪੱਧਰ ਤੇ ਹੀ ਸ਼ਾਮਲ ਸਨ, ਜਾਂ ਇਹ ਕੋਈ ਪਿੱਛੋਂ ਉਤੋਂ ਹੁਕਮ ਹੋਇਆ ਤੇ ਜਾਂਚ ਪੜਤਾਲ ਦਾ ਵਿਸ਼ਾ? ਪਰ ਮੇਰੇ ਖਿਆਲ ਦੇ ਨਾਲ ਇਹ ਬਹੁਤ ਖਤਰਨਾਕ ਗੱਲ ਹੈ। ਮਾਫ ਕਰਨਾ, ਖਤਰਨਾਕ ਇਸ ਵਾਸਤੇ ਹੈ ਗੁਰਪ੍ਰੀਤ ਜੀ, ਜੇ ਅਧਿਕਾਰੀ ਆਪਣੇ ਪੱਧਰ ਤੇ ਇਸ ਤਰ੍ਹਾਂ ਦੀ ਕੋਈ ਜਾਲਸਾਜ਼ੀ ਕਰ ਰਹੇ ਆ ਤਾਂ ਇਹਦਾ ਮਤਲਬ ਕਿ ਹੁਣ ਕਿਸੇ ਵੀ ਪ੍ਰੋਫੈਸ਼ਨਲ ਅਧਿਕਾਰੀ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਧੰਦਾ ਸ਼ੁਰੂ ਕਰ ਲਿਆ। ਜਿਵੇਂ ਅਕਸਰ ਲੀਡਰ ਆ ਪਾਰਟੀ ਫੰਡ ਦੇ ਨਾਮ ਤੇ, ਟੈਂਟ ਦੇ ਨਾਮ ਤੇ, ਫਲਾਂ, ਮਤਲਬ ਕਿ ਚੀਪ ਤੋਂ ਚੀਪ ਰਿਸ਼ਵਤ ਲੈਂਦੇ ਨੇ। ਮੈਂ ਇੱਕ ਐਸੇ ਲੀਡਰ ਨੂੰ ਜਾਣਦਾ, ਅਕਾਲੀ ਗਵਰਨਮੈਂਟ ਹੁੰਦੀ ਸੀ, तो मतलब कि किसी ऐसी जगह ते खलोते जिथे फोन करके काम कराया, तो उन्हें उत्थे लागे बंदे कुछ नहीं सी हैगा, तो उन्हें कहना वो कीवी दी एक फ्रूट दी टोकरी फड़ के रख दे गड्डी च, लो। मतलब कि ये पॉलिटिशियन इस तरह हो चुके ने। तो ये फिर अपने आप दे विच एक बड़ा बड़ा प्रश्न रहेगा कि भाई तुसी ये सब कुछ जिहड़ा है ना वो देख रहे हो कि हुण अधिकारी भी अपने पत्तर ते काम स्टार्ट कर चुके, पर कोई अधिकारी खुले रूप दे विच पार्टी फंड के नाम ते किस तरह वसूली कर सकता है गुरप्रीत जी? ये भी एक कह लो कि नजर सवाल है ना। ते दूजी गल कि उत्तों उन्होंने कोई हुक्म तो नहीं होया या कोई शह प्राप्त नहीं सी, पर हुण जांच करेगा कौन? गवर्नमेंट ते चाहेगी कि इस मामले नूं इत्थे ही नवेड़ दिता जाए, खलारा ना पावे, क्योंकि जिन्नी गल खिल रहेगी उन्नी इन्हां दी बदनामी है। ताकि असी हुण जांच पड़ताल जिहड़ी किसी सेंट्रल एजेंसी तो करवाइए फिर, क्योंकि विजिलेंस ते इन्हां दे हत्थां च खेडदी है। तो इस करके मेरे ख्याल दे नाल ये बहुत संगीन मामले साडे सामने आ रहे। तुसीं देखिआ होणा सादक दे विच SHO बीबी SHO ਉਹਦੇ ਗਨਮੈਨ ਫੜੇ ਜਾਂਦੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਰਗੇਨਾਈਜ਼ਡ ਕਰਪਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਫੈਲੀ ਹੋਈ ਹੈ ਸਾਹਿਬ। ਇਸ ਕਰਕੇ ਜੇ ਤੇ ਇਹ ਵਾਕਿਆ ਕੱਟੜ ਇਮਾਨਦਾਰ ਤੇ ਕਾਦੇ ਕੋਈ ਮਾੜੇ ਮੋਟੇ ਕਹਿ ਲੋ ਕੋਈ ਛੋਟੜ ਇਮਾਨਦਾਰੀ ਹੈ ਜੇ, ਤਾਂ ਉਹ ਥੋੜਾ ਬਹੁਤਾ ਇਧਰੋਂ ਕੁਝ ਕੱਢ ਕੇ ਸੱਚ ਜਿਹੜਾ ਨਤਾਰਾ ਕਰਕੇ ਜਿਹੜੇ ਵੀ ਜ਼ਿੰਮੇਵਾਰ ਬੰਦੇ ਆ ਉਹਨਾਂ ਤੇ ਕਾਰਵਾਈ ਕਰਨ। जी, ये तो है, कार्रवाई जरूर होनी चाहिए है, क्योंकि उधर पर एडवोकेट साहब सी जेडे इन्हां दे जिन्हां नूं गिरफ्तार किया गया, वो तो कहंदे जी पार्टी फंड मंगना या देना ये कोई क्राइम नहीं हैगा जी। उन्होंने तो ऐ कहता, वो भी चलो एक वखरे किस्म की गल है। एक अखबार जिहड़ा बड़ा वकारी अखबार है जिन्हों लोग बड़ा पंजाबी पढ़ते ने, बहुत प्रेज करते हैं, जिहदियां कटिंगां चलदियां हुंदियां सी काली आलोचनात्मक खबरां काली सरकार दे विच कांग्रेस वेले, अज उस अखबार का भी जोर लगा पिया जी। अज नहीं फिर इहदा मतलब कि फिर एक नवे किस्म की वसूली है। फिर गैंगस्टर जिहड़ी वसूली करदे आ, प्रोटैक्शन मनी मंगदे आ जां खर्चा मंगदे, उहनूं भी वैलिड करार दे दिओ ना, जायज करार दे दिओ कि पार्टी नूं चाहीदे ने पार्टी फंड चाहिए। हाँ, साडी बई जिहड़ी ऑर्गेनाइजेशन है जां गैंग है साडा, कि सानू भी चाहिए। देखो ये उस तो भी खतरनाक गल है कि पार्टी फंड के नाम ते हुण तुसीं किसी महकमे या थाणे दे विचों जाके पैसे इकट्ठे कर लो ते ये कानूनी हवाला दे दिओ कि नहीं जी जुर्म नहीं है, तो फिर तां मेरे ख्याल दे नाल गरकट दी कोई साडी सीमा कोई हद नहीं। ये तो है जी। सो अगे चलते हैं जी। आप आगू ही निकले अपनी पत्नी का कातल, ये किहड़ा मामला है जी? देखो ये लुधियाने का मसला है, ते जिहदे विच कह लो कि प्रेम प्रसंग सीगा, कोई लड़की काम करती सी ते कोल ही अनोखे कोल, अनोखा दा नाम है, काम भी इन्ने टुट पैणे ने मेरे ख्याल दे नाल इहो जिहा कीता। चलो अनोखा छड्डो, धोखा ही कह सकदे आं आपां
ਕਿ ਨਾ ਅਨੋਖਾ ਤੇ ਕਰ ਗਿਆ ਧੋਖਾ। ਤੇ ਦੇਖੋ ਇਵੇਂ ਸਪਾਰੀ ਕਿਲਿੰਗ ਕਰਵਾਈ, ਆਪਣੀ ਪਤਨੀ ਦੀ, ਰੌਲਾ ਪਾ ਦਿੱਤਾ ਕਿ ਸਾਨੂੰ ਲੁਟੇਰੇ ਪੈ ਗਏ ਸੀ, ਲੁਟੇਰੇ ਪੈ ਗਏ, ਉਹ ਮਰ ਗਈ। ਤੇ ਉਹ ਮੁੱਢਲੇ ਤੌਰ ਤੇ ਦੇਖ ਰਿਹਾ ਸੀਗਾ ਕਿ ਦੇਖੋ ਜੇ ਕੋਈ ਲੁਟੇਰੇ ਪੈ ਗਏ ਤਾਂ ਮੇਨ ਤੇ ਹੁੰਦਾ ਕਿ ਬੰਦਾ ਮੁਕਾਬਲਾ ਕਰਦਾ ਹੈ। ਔਰਤ ਦੇ ਸੱਟਾਂ ਕਿਵੇਂ ਜ਼ਿਆਦਾ ਵੱਜ ਗਈਆਂ ਤੇ ਉਹ ਮਰ ਗਈ, ਤੇ ਬੰਦਾ ਬਚ ਗਿਆ ਜਿਹਦੇ ਮਾਮੂਲੀ ਸੱਟਾਂ ਲੱਗੀਆਂ ਨੇ। ਇਹਦਾ ਮਤਲਬ ਕਿ ਔਰਤ ਮੁਕਾਬਲਾ ਕਰ ਰਹੀ ਸੀ। ਸੋ ਇਸ ਕਰਕੇ ਪੁਲਿਸ ਨੇ ਇਹਨੂੰ ਸ਼ੱਕੀ ਪਾਇਆ, ਉਸ ਤੋਂ ਬਾਅਦ ਇਹਦੀ ਪੈੜ ਨੱਪੀ ਆ, ਤੇ ਹੁਣ ਇਹ ਮਾਮਲਾ ਪ੍ਰੇਮ ਪ੍ਰਸੰਗ ਦਾ ਨਿਕਲਿਆ, ਜਿੱਥੇ ਉਸ ਲੜਕੀ ਅਤੇ ਜੋ ਇਹਨੇ ਹਾਇਰ ਕੀਤੇ ਸੀਗੇ ਸਪਾਰੀ ਕਿਲਰ, ਉਹ ਸਾਰੇ ਗ੍ਰਿਫਤਾਰ ਕਰ ਲਏ ਆ। ਤਾਂ ਆਮ ਆਦਮੀ ਪਾਰਟੀ ਵਾਲੇ ਦੇਖ ਲਓ ਸਾਰੇ ਪਾਸੇ ਝੰਡੇ ਗੱਡੀ ਜਾਂਦੇ ਆ ਜੀ ਅੱਜ ਕੱਲ੍ਹ। ਸੋ ਝੰਡੇ ਗੱਡੀ ਤੁਰੇ ਆਉਂਦੇ ਨੇ, ਨਵੇਂ ਤੋਂ ਨਵੀਂ ਨਿੱਤ ਕਹਾਣੀ ਨਿਕਲਦੀ ਹੈ। ਸੋ ਅੱਜ ਦੀਆਂ ਖਬਰਾਂ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ। ਮਿੰਟੂ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ ਨੇ, ਜਿਨ੍ਹਾਂ ਨੇ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਤੁਹਾਡੇ ਲਈ ਕੀਤਾ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ।